ਹਾਂਜੀ ਤਾਇਆ ਸਿੱਖ ਗੇਮਾਂ ਗਏ ਹੋ ਸੀ ਮੈਲਬੌਰਨ, ਕਹਿੰਦੇ ਬਹੁਤ ਵਧੀਆ ਰਹੀਆਂ, ਕਿੱਦਾਂ ਦਾ ਰਿਹਾ ਤਜਰਬਾ? ਬਈ ਗੇਮਾਂ ਬੜੀਆਂ ਵਧੀਆ ਹੋਈਆਂ। ਅੱਛਾ। ਮੈਂ ਕਦੀ ਸੋਚਿਆ ਨਹੀਂ ਸੀ ਕਿ ਵੀ ਮੈਲਬੌਰਨ ਗੇਮਾਂ ਦੇ ਉੱਤੇ ਆਪਣੇ ਇੰਨੇ ਲੋਕੀ ਹੋਣ। ਮੈਨੂੰ ਤਾਂ ਲੰਬੜ ਨੂੰ ਪੁੱਛ ਲਾ ਇਦਾਂ ਲੱਗੇ ਵੀ ਜਿੱਦਾਂ ਮੈਂ ਕਿਤੇ ਲੁਧਿਆਣੇ ਤੁਰਿਆ ਫਿਰਦਾ ਹੁਣ। ਅੱਛਾ। ਬਹੁਤ ਲੋਕੀ ਸੀ, ਕਮਾਲ ਹੀ ਹੋਈ। ਬਾਹਰਲੇ ਮੁਲਕਾਂ 'ਚ ਆਪਣੇ ਇੰਨੇ ਪੰਜਾਬੀ ਚਲ ਗਏ, ਹੱਦ ਹੀ ਹੋ ਗਈ ਯਾਰ। ਅਸੀਂ ਵੀ ਇੰਡੋਸ ਟੀਵੀ ਦੇ ਰਾਹੀਂ ਦੇਖਦੇ ਰਹੇ ਹਾਂ, ਮੈਂ ਵੀ ਉਹਨਾਂ ਬੈਠਾ ਸੀ ਮੁੰਡਿਆਂ ਦੇ ਨਾਲ। ਬਹੁਤ ਬਈ ਲੋਕੀ ਜਿਹੜੇ ਆ ਕਹਿ ਲਓ ਵੀ ਤੈਲ ਸਿੱਟਣ ਲਈ ਥਾਂ ਨਹੀਂ ਸੀ, ਬਹੁਤ ਭਰਿਆ ਪਿਆ ਸੀ ਮੇਲਾ। ਉਹ ਤਾਂ ਗੇਮਾਂ ਦਾ ਪ੍ਰਬੰਧ ਬੜਾ ਵਧੀਆ ਕੀਤਾ ਸੀ ਉਹਨਾਂ ਨੇ, ਪਰ ਥੋੜ੍ਹੀਆਂ ਜਿਹੀਆਂ ਤਰੁੱਟੀਆਂ ਰਹਿ ਗਈਆਂ, ਲੰਬੜ ਨੂੰ ਵੀ ਪਤਾ ਆ। ਪਰ ਫਿਰ ਹੁਣ ਇੰਨੇ ਇਕੱਠ ਦੇ ਵਿੱਚ ਮਾੜਾ ਮੋਟਾ ਰਹਿ ਜਾਂਦਾ। ਕਿਉਂ ਲੰਬੜਾ? ਤਰੁੱਟੀਆਂ ਤਾਂ ਰਹਿ ਜਾਂਦੀਆਂ, ਗੱਲ ਤਾਂ ਤੇਰੀ ਤਾਂ ਵਧੀਆ। ਪਰ ਮੈਨੂੰ ਨਾ ਬੜਾ ਗੇਮਾਂ ਨਾਲ ਇੰਨਾ ਕੁਝ ਐਡਾ ਤੇ ਨਹੀਂ ਸੀਗਾ। ਮੈਨੂੰ ਤੇ ਇਹ ਸੀਗਾ ਵੀ ਜਿਹੜੀ ਤੂੰ ਮੇਰੀ ਖੁਦ ਉੱਥੇ ਮਾਰ ਲਈ ਆ ਨਾ, ਉਹਦਾ ਮੈਨੂੰ ਹਿਰਖਿਆ ਤੇ ਨਾ ਫੇਰ ਹੈ। ਤੈਨੂੰ ਮੈਂ ਕਿਹਾ ਸੀ ਤੈਨੂੰ ਲੈ ਚੱਲੂਗਾ, ਪਰ ਤੂੰ ਹੁਣ ਕੀ ਕਰਾਂ ਹੁਣ? ਤੇਰੇ ਸ਼ੌਕ ਹੀ ਵੱਖਰੇ ਆ। ਨਾ ਇਹਨੇ ਕਿਸੇ ਗੁਰੀ ਨੇ ਮੇਰੀ ਫੋਟੋ ਕਰਾਈ, ਨਾ ਇਹਨੇ ਮੈਨੂੰ ਬੀਅਰ ਦੇ ਪੈਗ ਲਵਾਏ, ਨਾ ਇਹਨੇ ਮੈਨੂੰ ਦੇਸੀ ਦਰਸ਼ਨ ਕਰਵਾਏ। ਮੈਨੂੰ ਆਸਟ੍ਰੇਲੀਆ ਦਾ ਕੀ ਭਾਅ ਪਈ? ਪਰ ਤੈਨੂੰ ਇੰਨਾ ਵੀ ਜਹਾਜ਼ ਝੁਟਾਤਾ, ਇੰਨਾ ਥੋੜਾ ਕਿ ਮੁੜ ਕੇ ਆ ਗਏ ਆ। ਕਿਤੇ ਜਹਾਜ਼ ਵਾਲਾ ਵੀ ਪੈਟਰੋਲ ਨਹੀਂ ਮੁੱਕ ਗਿਆ। ਇਹ ਤਾਂ ਫੋਟੋ ਤਾਂ ਕੰਗਾਰੂ ਨਾਲ ਖਿਚਾਣੀ ਸੀ। ਖਿਚਾਈ ਸੀਗੀ, ਦਿਖਾ ਲੂ ਬਾਅਦ ਚ। ਮੈਂ ਉਹਨੂੰ ਕਹਿੰਦਾ ਨਹੀਂ ਨਾ ਇਹ। ਦੋਨੋਂ ਭਰਾ ਸੋਹਣੇ ਲੱਗਣੇ ਸੀ। ਉਹਦੀਆਂ 4 ਲੱਤਾਂ ਨੇ, ਦੋ ਲੱਤਾਂ ਵਾਲੇ ਕੈਂਗਰੂ ਨਾਲ ਫੋਟੋ ਖਿਚਾਉਣੀ ਸੀ ਇਹਨੇ। ਉਹਨੇ ਐਂ ਕਰ ਦੇਣਾ ਸੀ। ਬਾਕੀ ਤਾਂ ਹੁਣ ਤਾਂ ਤੂੰ ਕਹੀਦਾ ਜਾਂਦਾ ਵੀ ਵੱਡਾ ਕੰਮ ਹੁੰਦਾ ਗੇਮਾਂ ਦਾ, ਉਹਦਾ ਕਹਿੰਦੇ ਪ੍ਰਬੰਧ ਤਾਂ ਤਕੜੇ ਸੀ, ਪਰ ਮੇਰੇ ਕੋਲ ਉਹਦਾ ਰਫੇ ਰਹਿ ਵੀ ਨਹੀਂ ਹੁੰਦਾ। ਅੱਲਾ ਗੱਲ ਤਾਂ ਆਪਣੀ ਗੱਲਾਂ ਵਿੱਚੋਂ ਮੈਨੂੰ ਸੁਣਨ ਨੂੰ ਮਿਲੀਆਂ, ਕਿਉਂਕਿ ਮੈਂ ਘੁੰਮਦਾ ਰਿਹਾ ਵਿੱਚ, ਵੀ ਕਹਿੰਦੇ ਜਿਆਦਾ ਥੋੜੇ ਪ੍ਰਬੰਧ ਕਿਤੇ ਕਿਤੇ ਖਰਾਬ ਸੀਗੇ, ਮੀਡੀਆ ਨਾਲ ਵੀ ਕਹਿੰਦੇ ਧੱਕਾ ਜਾ ਹੋ ਗਿਆ। ਮਤਲਬ ਕਿ ਹੈ ਇਦਾਂ ਦੀ ਗੱਲਬਾਤ। ਇਹ ਦੇਖਣ ਇੰਡੋਜ਼ ਵਾਲੇ ਸੀ, ਟੀਵੀ ਵਾਲੇ ਉੱਥੇ ਬੈਠੇ ਸੀ ਉੱਪਰ। ਮੈਂ ਉਹਨਾਂ ਕੋਲ ਗਿਆ ਸੀ, ਉਹ ਗੱਲਾਂ ਕਰਦੇ ਸੀ ਵੀ ਕਹਿੰਦੇ ਬਾਹਰ ਗੱਲਾਂ ਹੋ ਰਹੀਆਂ ਵੀ ਮੀਡੀਆ ਵਾਲਿਆਂ ਨੂੰ ਇਹਨਾਂ ਨੇ ਤਵੱਜੋ ਨਹੀਂ ਦਿੱਤੀ, ਵਾਲੀ ਪੁੱਛ-ਗਿੱਛ ਨਹੀਂ ਕੀਤੀ ਉਹਨਾਂ ਦੀ। ਪਰ ਮੈਂ ਮੁੰਡੇ ਨੂੰ ਪੁੱਛਿਆ ਸੀ, ਉਹ ਕਹਿੰਦਾ ਵੀ ਸਾਡਾ ਤਾਂ ਖਿਆਲ ਇਹਨਾਂ ਨੇ ਬਹੁਤ ਰੱਖਿਆ। ਫਿਰ ਮੈਂ ਕਿਹਾ ਤੁਹਾਡੀ ਕੋਈ ਨਾਰਾਜ਼ਗੀ? ਉਹ ਕਹਿੰਦੇ ਸਾਡੀ ਹੋਰ ਨਾਰਾਜ਼ਗੀ ਕੋਈ ਨਹੀਂ, ਵੀ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਖੋ ਦਿਖਾ ਦਿਓ, ਬਾਕੀ ਦੇ ਪ੍ਰੋਗਰਾਮ ਦਿਖਾ ਦਿਓ, ਵੀ ਅਸੀਂ ਤੁਹਾਨੂੰ ਜਿਹੜੀ ਕਬੱਡੀ ਦੀ ਫੀਡ ਆ ਸਾਂਝੀ ਦੇਵਾਂਗੇ ਸਾਰਿਆਂ ਨੂੰ, ਤੇ ਕਬੱਡੀ ਦੀ ਫੀਡ ਤੁਹਾਨੂੰ ਦੱਸੀ ਦੇ ਦੇਵਾਂਗੇ, ਬਾਕੀ ਕੰਮ ਤੁਸੀਂ ਦਿਖਾਈ ਚੱਲੋ। ਫਿਰ ਉਹ ਮੈਨੂੰ ਦੱਸਦੇ ਆ, ਕਹਿੰਦੇ ਵੀ ਉਹਨਾਂ ਨੂੰ ਸ਼ੁੱਕਰਵਾਰ ਨੂੰ ਪੁੱਛਿਆ ਪ੍ਰਬੰਧਕਾਂ ਨੂੰ ਵੀ ਸਾਡੀ ਫੀਡ ਤਾਂ ਦਿਓ ਕਿੱਥੇ ਆ। ਕਹਿੰਦੇ ਵੀ ਅਸੀਂ ਫੈਸਲਾ ਕੀਤਾ 2 ਦਿਨ ਪਹਿਲਾਂ ਵੀ ਅਸੀਂ ਫੀਡ ਨਹੀਂ ਦੇਣੀ ਕਿਸੇ ਨੂੰ ਵੀ। ਅੱਛਾ। ਫਿਰ ਉਹ ਦੱਸੇ ਮੈਨੂੰ, ਕਹਿੰਦਾ ਵੀ ਸਾਨੂੰ ਇਸ ਗੱਲੋਂ ਹਰਕ ਨਹੀਂ ਗਾ ਵੀ ਉਹਨੂੰ ਸਾਨੂੰ ਫੀਡ ਨਹੀਂ ਦਿੱਤੀ। ਯਾਰ ਕੀ ਗੱਲ ਵੀ ਜੇ ਮੀਟਿੰਗ ਹੋ ਗਈ ਸੀ ਸਾਨੂੰ ਦੱਸ ਹੀ ਦਿੰਦੇ ਵੀ ਅਸੀਂ ਫੀਡ ਤੁਹਾਨੂੰ ਨਹੀਂ ਦੇਣੀ। ਨਹੀਂ ਉਦਾਂ ਆਓ ਭਗਤ ਤਾਂ ਉਹਨਾਂ ਨੇ ਤਾਂ ਕੀਤੀ ਆ, ਜਿਹੜੇ ਪੰਜਾਬੋਂ ਆਏ ਨਾ ਵੱਡੇ ਪੱਤਰਕਾਰ। ਤੁਸੀਂ ਕਹਿਣਾ ਵੀ ਵੱਡੇ ਪੱਤਰਕਾਰ ਕੌਣ ਹੁੰਦੇ ਆ? ਜਿੱਦਾਂ ਵੱਡਾ ਮੈਨੇਜਰ ਹੋਇਆ ਸਾਡਾ, ਉਹਨਾਂ ਨੂੰ ਤਾਂ ਉਹ ਕਿਹੜੀਆਂ ਸਕੂਟੀਆਂ ਹੀ ਖਾਲੀਆਂ, ਉੱਤੇ ਬੜਾ ਨਹੀਂ ਕਮਾਇਆ। ਹਾਂ, ਕੋਈ ਸ਼ੱਕ ਨਹੀਂ। ਦੇਖ ਮੈਂ ਵੀ ਇੰਡੋਜ਼ ਟੀਵੀ ਵਾਲਾ ਕਾਰ 'ਚ ਗਿਆ ਸੀ। ਅੱਛਾ। ਮੈਲਬੌਰਨ ਨੂੰ ਜਾਂਦੇ ਜਾਣਦੇ ਸੀ, ਮੈਂ ਚੱਲ ਗਿਆ ਉਹਨਾਂ ਨਾਲ। ਅਤੇ ਜਿੱਦਣ ਅਸੀਂ ਜਾਂਦੇ ਹਾਂ ਵੀਰਵਾਰ ਨੂੰ, ਨਹੀਂ ਵੀਰਵਾਰ ਨੂੰ ਕਿਉਂ, ਅਸੀਂ ਤਾਂ ਮੰਗਲਵਾਰ ਨੂੰ ਚੱਲ ਗਏ, ਪਹਿਲੇ ਚੱਲ ਗਏ 4-5 ਦਿਨ। ਜਦੋਂ ਜਾਂਦੇ ਹਾਂ ਤਾਂ ਉਹਨਾਂ ਨੇ ਸਾਡੀ ਸਾਰਿਆਂ ਦੀ ਬੜੀ ਆਓ ਭਗਤ ਕੀਤੀ। ਅੱਛਾ। ਪਾਸ ਦਿੱਤੇ, ਮੈਨੂੰ ਵੀ ਦਿੱਤੇ ਪਾਸ। ਕਹਿੰਦਾ ਤਾਇਆ ਤੂੰ ਵੀ ਲੈ ਲਾ, ਨਹੀਂ ਤਾਂ ਮੈਂ ਤੇਰੇ 'ਚੋਂ ਕੌਣ? ਕਹਿੰਦੇ ਤੂੰ ਆਇਆ, ਚੱਲ ਤੂੰ ਬਾਹਰੋਂ ਆਇਆ ਪ੍ਰਦੇਸ਼ੋਂ, ਤੂੰ ਵੀ ਲੈ ਲਾ ਕਾਰਡ। ਮੈਨੂੰ ਵੀ ਦੇ ਦਿੱਤਾ ਉਹਨਾਂ ਨੇ, ਕਾਰਾਂ ਨੂੰ ਪਾਸ ਵੀ ਦੇ ਦਿੱਤੇ। ਬਾਕੀ ਲੋਕ ਘੱਟ ਬਹੁਤ ਕੀਤੀ, ਪਰ ਆਹੀ ਉਹਨੇ ਆਪਣੇ ਟੀਵੀ ਵਾਲੇ ਖੁਸ਼ ਨਹੀਂ ਸੀ ਬਾਹਲੇ। ਉਹ ਕਹਿੰਦੇ ਵੀ ਸਾਨੂੰ ਇਹਨਾਂ ਨੇ ਜਿਹੜਾ ਨਾ ਉਦੋਂ ਕਹਿ ਕੇ ਵੀ ਤੁਹਾਨੂੰ ਫੀਡ ਦੇਵਾਂਗੇ, ਬਾਅਦ 'ਚ ਨਹੀਂ ਦਿੱਤੀ। ਕਹਿੰਦੇ ਬਾਕੀ ਉਹ ਦੱਸਦੇ, ਕਹਿੰਦੇ ਬਾਕੀ ਖਿਆਲ ਬਹੁਤ ਰੱਖਿਆ, ਹੋਰ ਕੋਈ ਸ਼ੱਕ ਨਹੀਂ। ਤੇ ਬਾਕੀ ਚਲੋ ਤਾਂ ਐਡੀਆਂ ਵੱਡੀਆਂ ਗੇਮਾਂ ਜਿੱਥੇ ਹਜ਼ਾਰਾਂ ਦੇ ਵਿੱਚ ਇੰਨਾ ਪਹੁੰਚਦਾ ਹੋ ਜਾਂਦੀਆਂ, ਪਰ ਇਹ ਆ ਵੀ ਗਾਹਾਂ ਤੋਂ ਸੁਧਾਰ ਦੀ ਗੁੰਜਾਇਸ਼ ਵੀ ਰਹਿਣੀ ਚਾਹੀਦੀ ਆ। ਪਰ ਹੁਣ ਐਤਕੀ ਜਿੱਦਾਂ ਹੁਣ ਮੀਡੀਆ ਨਾਲ ਐਤਕੀ ਬੜੀਆਂ ਗੱਲਾਂ ਸੁਣਨ ਨੂੰ ਮਿਲੀਆਂ। ਮੀਡੀਆ ਗੱਲ ਲੰਬੜ ਦੀ ਉਹਦਾ ਸਹੀ ਆ ਵੀ ਜਿਹਨਾਂ ਨੇ ਕੁਝ ਕਰਨਾ ਹੀ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਦਿੰਦੇ ਆ, ਤੇ ਜਿਹੜੇ ਬੰਦੇ ਜਿਹੜੇ ਟੁੱਟ ਵਿਚਾਰੇ ਮਰਨ ਡਏ ਆ ਉਹਨਾਂ ਦਾ ਕੋਈ ਜਿਹੜੇ ਆਪਣੇ ਇੰਡੀਆ ਤੋਂ ਮੀਡੀਆ ਵਾਲੇ ਗਏ ਹੋਏ ਸੀ, ਮੈਂ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ ਉੱਥੇ। ਅੱਛਾ। ਪਹਿਲਾਂ ਤਾਂ ਸੈਰੀ ਤਾਂ ਨੂੰ ਚੱਕਿਆ, ਛੇਤੀ ਬੋਲਦੇ ਹੀ ਨਹੀਂ ਸੀ। ਛੇਤੀ ਬੋਲਦੇ ਨਹੀਂ, ਉਹ ਉਹਨਾਂ ਨੇ ਬੋਲਦੇ ਸੀ ਜਿਹਨੇ ਕੁਝ ਦੇਣਾ ਸੀ ਉਹਨਾਂ ਨੂੰ। ਅੱਛਾ। 2 ਸੂਦ ਦਾ ਕਹਿੰਦੇ ਸਰੀਆ ਵੀ ਫਸਿਆ ਹੁੰਦਾ। ਆਹੋ, ਉਹ ਨਹੀਂ ਬੋਲਦੇ, ਉਹ ਚੱਜ ਨਾਲ ਬੋਲਦੇ ਨਹੀਂ ਸੀ। ਬਾਕੀਆਂ ਬਹੁਤ ਜੱਫੀਆਂ ਪਾਉਂਦੇ ਸੀ, ਪਰ ਮੈਨੂੰ ਤਾਂ ਨਹੀਂ ਬੁਲਾਇਆ। ਮੈਂ ਤਾਂ ਕੋਲ ਵੀ ਗਿਆ ਜਾ ਕੇ ਉਹਨਾਂ ਨੇ। ਅੱਛਾ। ਤੇ ਬਾਲਾ ਨਹੀਂ ਬੁਲਾਇਆ, ਪਰ ਚਲੋ ਉਹਨਾਂ ਦੀ ਮਰਜ਼ੀ। ਪਰ ਇੱਕ ਗੱਲ ਮੈਂ ਦੇਖਿਆ, ਸਾਰੇ ਕੰਪਲੇਨ ਕਰਦੇ ਸੀ ਲੋਕਲ ਮੀਡੀਆ ਵਾਲੇ ਵੀ, ਦੇਖੋ ਅਸੀਂ ਇਹਨਾਂ ਨੂੰ ਸਾਲ ਭਰ ਸਪੋਰਟ ਕਰਦੇ ਹਾਂ, ਇਹਨਾਂ ਨੂੰ ਸਭ ਕੁਝ ਕਰਦੇ ਹਾਂ, ਪਰ ਜਦੋਂ ਮੌਕੇ ਜਦੋਂ ਦਿਨ ਆਉਂਦਾ ਆ ਗੇਮਾਂ ਦਾ, ਉਹ ਦਿਨ ਬੱਲੇ ਬੱਲੇ ਇਹ ਲੁੱਟ ਕੇ ਲੈ ਜਾਂਦੇ ਆ, ਕੰਮ ਅਸੀਂ ਕਰਦੇ ਰਹਿ ਜਾਂਦੇ ਹਾਂ। ਪਰ ਇਹ ਤਾਂ ਮੈਨੂੰ ਵੀ ਗੱਲ ਲੱਗਦੀ ਆ ਵੀ ਜਿਹੜਾ ਲੋਕਲ ਮੀਡੀਆ ਉੱਥੇ ਦਾ ਆਸਟ੍ਰੇਲੀਆ ਦਾ, ਪ੍ਰਬੰਧਕਾਂ ਨੂੰ ਚਾਹੀਦਾ ਗਾਂ ਵਿੱਚ ਥੋੜ੍ਹਾ ਧਿਆਨ ਉੱਧਰ ਰੱਖਣ। ਬਾਕੀ ਮੈਂ ਉਹਨਾਂ ਨੇ ਗੱਲ ਕੀਤੀ ਜਾ ਕੇ ਮੁੰਡਿਆਂ ਨਾਲ, ਮੈਂ ਕਿਹਾ ਕਾਕਾ ਤੁਸੀਂ ਕਿਉਂ ਧੱਕਾ ਕਰਦੇ ਆ? ਕਹਿੰਦੇ ਤੂੰ ਤਾਂ ਸਿਆਣਾ ਬਣਾ, ਤੈਨੂੰ ਕੀ ਕਹਿਣਾ ਸੀ,
ਪਰ ਤੁਹਾਨੂੰ ਦੱਸ ਦਿੰਦੇ ਵੀ ਅਸੀਂ ਕਰੀਏ ਕਹਿੰਦੇ ਕੀ, ਹੂੰ ਕਹਿੰਦੇ ਅਸੀਂ ਕਿਸੇ ਕੰਮ ਲਈ 100 ਵੋਲੰਟੀਅਰ ਇਕੱਠਾ ਕਰਦੇ ਹਾਂ। ਉਹ ਦੂਜਾ ਦਿਨ ਆਉਂਦਾ ਜਿੱਦਣ ਆਉਣਾ ਉਹ 'ਚ 25 ਵਿੱਚੋਂ ਕਿਤੇ ਆਉਂਦੇ ਨਹੀਂ। ਹਾਂ ਅਸੀਂ ਜ਼ਿੰਮੇਵਾਰੀ ਲਾਈ ਹੁੰਦੀ ਹੈ ਇਹਨਾਂ ਦੀ ਵੀ ਤੁਸੀਂ ਕੰਮ ਕਰਨਾ, ਉਹ ਆਉਂਦੇ ਨਹੀਂ, ਉਹ ਕੰਮ ਪਿੱਛੇ ਪੈ ਜਾਂਦਾ। ਫਿਰ ਕਹਿੰਦਾ ਅਸੀਂ ਕਿਹੜੀ ਤਨਖਾਹ ਖੱਟ ਲੈਣੀ ਹੈ ਹੂੰ ਜਾਂ ਅਸੀਂ ਉਹਨੂੰ ਕਿਹੜਾ ਕੁਝ ਕਹਿ ਸਕਦੇ ਹਾਂ ਕਿਉਂਕਿ ਵੋਲੰਟੀਅਰ ਆ। ਹੂੰ ਸੋ ਇੱਦਾਂ ਗੱਲਾਂ ਕਰਦੇ ਸੀ। ਸਾਰੇ ਹੀ ਸਹੀ ਆ, ਮੀਡੀਆ ਵਾਲੇ ਜਿਹਨਾਂ ਨੂੰ ਧੱਕਾ ਆ ਉਹ ਵੀ ਸਹੀ ਆ, ਤੇ ਪ੍ਰਬੰਧਕ ਵੀ ਆਪਣੇ ਤਾਂ ਸਹੀ ਆ। ਇਹ ਤਾਂ ਕਮੀਆਂ ਰਹੀਆਂ 'ਚ ਕੋਈ ਸ਼ੱਕ ਨਹੀਂ, ਪਰ ਗਾਂਹ ਵਾਸਤੇ ਕਮੀਆਂ ਨੂੰ ਪੂਰਾ ਕਰਨ ਵਾਸਤੇ ਮੇਰੇ ਖਿਆਲ ਚਾਹੀਦਾ ਇਹ ਹੈ ਕਮੇਟੀ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਜਿੱਥੇ ਕਮੀਆਂ ਰਹੀਆਂ ਉਹਨਾਂ ਨੂੰ ਉਹ ਐਕਸੈਪਟ ਕਰਨ। ਮੈਨੂੰ ਪਤਾ ਲੱਗਾ ਕਹਿੰਦੇ ਬਾਅਦ 'ਚ ਮੀਟਿੰਗ ਕੀਤੀ ਉਹਨਾਂ ਨੇ, ਐਕਸੈਪਟ ਵੀ ਕਰਦੇ ਆ ਤੇ ਅੱਗੇ ਵਾਸਤੇ ਇੰਪਰੂਵ ਵੀ ਕਰਨ। ਜਿਹੜਾ ਰੂਲ ਮੈਨੂੰ ਇੱਕ ਦੋ ਬੰਦੇ ਹੋਰ ਬੈਠੇ ਸੀ ਉੱਥੇ, ਉਹ ਦੱਸਦੇ ਸੀ ਰੂਲ ਇਹਨਾਂ ਕਈ ਬਣਾਏ ਸੀ ਪਰ ਲਾਗੂ ਨਹੀਂ ਕੀਤੇ। ਸੋ ਮੈਂ ਤਾਂ ਦਰਖਾਸਤ ਭਾਈ ਇਹੀ ਕਰੂੰਗਾ ਜੇ ਪਰਦੇਸੀ ਹੁੰਦੇ ਆ ਤੇ ਜੇ ਤੁਸੀਂ ਕਾਨੂੰਨ ਬਣਾ ਲੈਂਦੇ ਆ ਤੁਹਾਨੂੰ ਲਾਗੂ ਵੀ ਕਰ ਲਿਆ ਕਰੋ, ਗੇਮਾਂ ਦਾ ਫਾਇਦਾ ਹੋ ਜਾਊਗਾ, ਹਾਂਜੀ ਹੈ ਨਾ। ਨਹੀਂ ਤਾਂ ਮੈਂ ਇੰਗਲੈਂਡ ਅਮਰੀਕਾ ਝਾੜਿਆ, ਉੱਥੇ ਮੈਂ ਗੱਲ ਦੇਖੀ ਆ, ਉੱਥੇ ਗੇਮਾਂ 'ਚ ਕੋਈ ਪਰਿਵਾਰ ਨਹੀਂ ਜਾਂਦਾ। ਇਹਦਾ ਆਸਟ੍ਰੇਲੀਆ ਵਾਲਿਆਂ ਦੀ ਸ਼ਾਬਾਸ਼ ਹੈ, ਜਦੋਂ ਗੇਮਾਂ ਜਾਂਦੀਆਂ ਸਾਰੇ ਪਰਿਵਾਰ ਹੁਮ ਕੇ ਜਾਂਦੇ ਆ। ਇਹ ਬੜੀ ਚੰਗੀ ਗੱਲ ਆ। ਇਹਨਾਂ ਰਾਜ ਤਾਂ ਪੰਜਾਬ 'ਚ ਨਹੀਂ ਹੁੰਦਾ ਜਿੰਨਾ ਮੈਂ ਦੇਖਦਾ ਨਾ ਟੀਵੀ ਤੇ ਨਹੀਂ ਹੁੰਦਾ, ਬਹੁਤ ਹੁੰਦਾ, ਬਹੁਤ ਰਸ਼ ਸੀਗਾ। ਚਾਰੇ ਪਾਸੇ ਲਾਈਵ ਚੱਲਣ ਲੋਕਾਂ ਦਾ ਡਿਆ। ਸਹਿਯੋਗ ਜਿਹੜਾ ਬਾਹਰਲੇ ਮੁਲਕਾਂ 'ਚ ਮਿਲਣਾ ਇਹ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਆ। ਤੇ ਹੁਣ ਜਿਹੜੇ ਤਾਇਆ ਜਿੱਦਾਂ ਤੁਸੀਂ ਦੱਸੀਆਂ ਵੀ ਜਿਹੜੇ ਪ੍ਰਬੰਧਕ ਹੈ ਤਾਂ ਚਲੋ ਸੇਵਾ ਦਾ ਹੀ ਕੰਮ ਹੈ, ਪ੍ਰਬੰਧਕਾਂ ਦੇ ਵੀ ਚਲੋ ਰੋਸੇ ਹੋ ਜਾਂਦੇ ਆ। ਰੋਸੇ ਇਸੇ ਗੱਲ ਦੇ ਹੁੰਦੇ ਆ ਵੀ ਗਾਹਾਂ ਸੁਧਾਰ ਕਰ ਲਓ, ਹਾਂਜੀ ਤੇ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੀ ਹੋਣੀ ਆ ਹਮੇਸ਼ਾ ਹੀ ਹੁੰਦੀ ਆ। ਹਾਂ ਜੀ। ਤੇ ਪਰਥ ਵਾਲੇ ਜਿਹੜੇ ਆ ਉਹ ਵੀਰ ਸੁਣ ਲੈਣ ਇਹਦੇ ਉੱਤੇ ਥੋੜਾ ਜਿਹਾ ਖਾਮੀਆਂ ਤਾਂ ਕਿ ਸੁਣਨੀਆਂ ਨਾ ਪੈਣ। ਬਾਕੀ ਤਾਂ ਸਾਰਾ ਜਿਹੜਾ ਹੈ ਆਪਣਾ ਕਹ ਲਓ ਕੌਮ ਆਪਣੀ ਜਿਹੜੀ ਪੰਜਾਬੀ ਜਿੰਨੀ ਕੌਮ ਹੈ ਆਪਣੀ ਨਾਲ ਹੀ ਆ। ਮੈਂ ਤੁਹਾਨੂੰ ਸਲਾਹ ਦਿੱਤੀ ਸੀ, ਹਾਂਜੀ ਮੈਂ ਕਿਹਾ ਤੁਸੀਂ ਇੱਦਾਂ ਕਰੋ ਜਿੰਨਾ ਕਿ ਮੈਨੂੰ ਪਤਾ ਹੈ ਨਾ। ਕਿਤੇ ਤਾਇਆ ਦੱਸ ਕੀ ਗੱਲ ਆ, ਮੈਂ ਕਿਹਾ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਇੱਦਾਂ ਕਰਿਆ ਕਰੋ, ਦੋ ਚੀਜ਼ਾਂ, ਜਾਂ ਤਾਂ ਲੰਗਰ ਬੰਦ ਕਰ ਦਿਓ ਤੇ ਜਿਹੜੇ ਉੱਥੇ ਸਟੋਲ ਲਾਉਣੇ ਆ ਉਹਨਾਂ ਤੋਂ ਪੈਸੇ ਨਾ ਚਾਰਜ ਕਰੋ, ਪਰ ਉਹਨੂੰ ਇਹ ਕਹਿ ਦਿਓ ਵੀ ਤੁਸੀਂ $10 ਦਾ ਪੈਕੇਜ ਵੇਚਣਾ, ਠੀਕ ਹੈ। ਇੱਕ ਡੱਬਾ ਹੋਵੇ ਉਹ ਚੌਲ ਪਾਏ ਆ ਜਾਂ ਤਰੀ ਪਾਈ ਆ ਉੱਤੇ ਦਾਲ ਜੋ ਵੀ ਹੈਗਾ, ਫੁਲਕਾ ਰੱਖਣਾ ਜਾਂ ਚੌਲ ਰੱਖਣੇ ਹਨ, ਉਹ ਰੱਖ ਦਿਓ। ਡੱਬਾ ਹੋਵੇ ਉਹ ਚੱਕ ਫਰਾਈ ਜਾਣ, $10 ਹੋਣ, ਸਾਰੇ ਬੰਦੇ ਲੈ ਸਕਣ। ਤੇ ਜਾਂ ਦੂਜੀ ਮੈਨੂੰ ਗੱਲ ਕੀਤੀ ਇੰਗਲੈਂਡ 'ਚ ਕਹਿੰਦੇ ਕਰਦੇ ਜਾਂ ਹੋਰ ਤਾਂ ਕਰਦੇ ਸਪੋਂਸਰ ਆ ਵੋਲੰਟੀਅਰ। ਕਿਉਂਕਿ ਵੋਲੰਟੀਅਰ ਆਉਂਦੇ ਆ ਨਾ, ਉਹ ਪਤਾ ਨਹੀਂ ਕਿੰਨ ਸਵੇਰ ਨੂੰ ਹੋਣਾ ਕਿ ਸ਼ਰਾਬ ਪੀ ਲੈਣੇ, ਕਿਤੇ ਘਰ ਰਿਸ਼ਤੇ ਆਣੇ, ਕਿ ਉੱਦੇ ਮਨ ਹੋ ਜਾਂਦਾ ਵੀ ਗੱਲ ਛੱਡ ਪਰੀ ਸੋਨੇ ਆ। ਵੀ ਤੁਸੀਂ ਸਪੋਂਸਰ ਵੋਲੰਟੀਅਰ ਸਕੀਮ ਚਲਾਓ ਕਿ ਜਿਹੜਾ ਤੁਹਾਡੇ ਸ਼ਹਿਰ ਦਾ ਬੰਦਾ ਜਾਂ ਬਾਹਰਲਾ ਬੰਦਾ ਕਹਿੰਦਾ ਵੀ ਮੈਂ ਇੱਕ ਵੋਲੰਟੀਅਰ ਸਪੋਂਸਰ ਕਰਦਾ, ਇੱਕ ਦਿਨ ਲਈ 2 ਦਿਨ ਦੇ ਅੰਦਰ ਹੀ, ਵੀ ਮੈਂ ਉਹ ਤਨਖਾਹ ਦਊਗਾ, ਤੁਸੀਂ ਉਹਦੇ ਥਾਂ ਇੱਕ ਬੰਦਾ ਤਨਖਾਹ ਵਾਲਾ ਰੱਖ ਲਓ। ਹਾਂ ਜਿੱਦਾਂ ਫਿਰ ਉਹ ਕੰਪਨੀ ਰੱਖ ਲੈਣ, ਇਹ ਕੰਪਨੀ ਨੂੰ ਜ਼ਿੰਮੇਵਾਰੀ ਦਿੱਤੀ ਆ ਵੀ ਤੁਸੀਂ ਲੰਗਰ ਚਲਾਉਣਾ, ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹਰ ਕੋਈ ਬੰਦਾ ਜਦੋਂ ਤੁਸੀਂ ਵੀ ਜਾਣਾ ਜਾਂ ਮੈਂ ਜਾਣਾ ਤਾਂ ਆਪਾਂ ਕਿਹੜੇ ਇੱਕ ਬੰਦੇ ਦੀ ਤਨਖਾਹ ਇੱਕ ਦਿਨ ਦੀ $200 ਜਾਂ $250 ਜਾਂ $300 ਮੈਂ ਦਊਂਗਾ। ਹਾਂ ਇੱਦਾਂ ਹੋਗਾ। ਇਹਦੇ ਨਾਲ ਕੀ ਹੋਊਗਾ, ਹੋਰ ਵੀ ਬਹੁਤ ਲੋਕ ਹੈ ਜਿਹੜੇ ਦਾਨੀ ਹੈਗੇ ਆ, ਉਹ ਕਹਿ ਸਕਦੇ ਵੀ ਫਿਜ਼ੀਕਲ ਨਹੀਂ ਕਰ ਸਕਦੇ, ਪਰ ਫਾਈਨੈਂਸ਼ੀਅਲ ਤੌਰ ਤੇ ਅਸੀਂ ਇੱਕ ਬੰਦੇ ਦੀ ਤਨਖਾਹ ਦੇ ਦਿੰਦੇ ਹਾਂ, ਸ਼ਾਇਦ ਇਹਨਾਂ ਕੋਈ ਫਰਕ ਪੈ ਜਾ। ਬਿਲਕੁਲ। ਉਹ ਜੇ ਇਹਨਾਂ ਕੋ ਬੰਦੇ ਹੈ ਨਹੀਂ ਗੇ 4-5 ਦਿਨ ਲਈ ਹਫਤੇ ਲਈ ਪੰਜਾਬੋਂ ਮੁੰਡੇ ਛੱਡ ਲੈਣ, ਨਾਲੇ ਪੈਸੇ ਦੇ ਦੇਣ, ਨਾਲੇ ਵੀਜ਼ੇ ਲੱਗ ਜਾਣਗੇ। ਤੇਰੇ ਵਰਗੇ ਹੋਣੇ ਸਾਰੇ ਲੱਗੇ ਨਹੀਂ ਬੜਿਆ। ਉਹ ਨਾਲੇ ਗੱਲ ਸੁਣੋ, ਉਹ ਪਰਤਪੂਰ ਵਾਲਾ ਨੇ ਤਾਂ ਇਹ ਤੋਂ ਸਭ ਕੁਝ ਸਿੱਖ ਲੈਣਾ, ਉਹਨੇ ਕੰਮ ਕਰ ਲੈਣਾ। ਮੈਨੂੰ ਇਹ ਦੱਸੋ ਵੀ ਜਦੋਂ ਕਿਸੇ ਦੇ ਘਰ 'ਚ ਕੋਈ ਨਵਾਂ ਲੋਹਾ ਆਉਂਦਾ ਆ, ਕੋਈ ਡੱਬਾ ਡੁੱਬਾ ਲਿਆਉਣਾ ਚਾਹੀਦਾ ਕਿ ਨਹੀਂ? ਹਾਂ ਬਿਲਕੁਲ ਚਾਹੀਦਾ। ਜੇ ਬੰਦਾ ਉਹ ਲਿਆਵੇ ਹੀ ਨਾ, ਕੁਸ ਕੇ ਹੀ ਨਾ, ਫੇਰ ਗੱਲਾਂ ਕਰੇ ਹਾਂ ਸਾਈਕਲ ਤੇ ਆਇਆ, ਉਹ ਬੰਦੇ ਦਾ ਕੀ ਕੀਤਾ ਜਾਵੇ? ਫਿਰ ਲੱਭਣਾ ਤੈਨੂੰ ਪਤਾ ਹੈ ਪੁੱਟੋ ਕੁੱਟੋ। ਮਹਿੰਦੀ ਨੂੰ ਦੱਸ ਵੇ ਉਹ ਬੰਦੇ ਦਾ ਕੀ ਕੀਤਾ ਜਾਵੇ? ਇਹ ਮੈਨੂੰ ਲੱਗਦਾ ਤੂੰ ਮੈਨੇਜਰ ਬਾਰੇ ਕਹਿੰਦਾ, ਇਹ ਤਾਈਓ ਦੀ ਚਾਲ ਵੀ ਥੋੜੀ ਜਿਹੀ ਮੈਂ ਕਿਹਾ ਪੈਂਚ ਵੀ ਚੁੱਪ ਕਰ ਗਿਆ। ਨਹੀਂ ਮੈਂ ਚਲੋ ਤਾਂ ਇਹਨਾਂ ਦੋਹਾਂ ਜਣਾਂ ਨੂੰ ਸਵਾਏ ਮੇਰੇ ਤੋਂ ਹੋਰ ਕੋਈ ਬੰਦਾ ਲੱਭਦਾ ਹੀ ਨਹੀਂ। ਤੂੰ ਲੋਹਾ ਕੀ ਖਰੀਦਿਆ ਮੈਨੂੰ ਇਹ ਦੱਸ। ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ। ਲੈ ਟਰੈਕਟਰ ਖਰੀਦਿਆ? ਇਹਨਾਂ ਨੂੰ ਪਤਾ ਹੋਊਗਾ। ਲੰਬੜਾ ਤੂੰ ਤਾਂ ਬਾਕੇ ਤੂੰ ਡੱਬੇ ਮਗਰ ਮੁੱਖ ਮਾਰ ਲੱਗਾ ਆ। ਲਾਲ ਰੰਗ ਦੀ ਕਾਰ ਲੈ ਕੇ ਆਇਆ ਨਵੀਂ, ਪਿੰਡ ਦੀ ਬੱਲੇ ਫੇਮੀ 'ਚ ਮੈਂਜਰਾ। ਬਣਿਆ ਹੀ ਆ। ਮੂਹਰੇ ਆਪਣਾ ਗੁੱਜਰ ਟੱਕਰ ਗਿਆ ਇਹਨੂੰ। ਅੱਛਾ। ਉਹ ਤੁਹਾਨੂੰ ਪਤਾ ਉਹ ਪਹਿਲੇ ਪਤੰਦਰ ਆ। ਉਹ ਕਹਿੰਦਾ ਮਹਿੰਦਰਾ ਇਹ ਗੱਡੀ ਕਹਿੰਦਾ ਪੈਟਰੋਲ ਆ ਤੇ ਡੀਜ਼ਲ ਤੇ ਆ। ਨਹੀਂ ਯਾਰ ਕਿਸ਼ਤਾਂ ਤੇ ਹੀ ਆ ਕਹਿੰਦਾ। ਮੈਂ ਗਿਆ ਸੀ ਡੱਬਾ ਲੈਣ, ਸੱਚ ਦੱਸਾਂ ਮੈਂ ਡੱਬਾ ਲੈ ਚੱਲ ਗਿਆ ਸੀ। ਚੱਲ ਮੈਂ ਲਪੇਟਦਾ ਚੱਲ। ਮੇਰੀ ਗੱਲ ਵੀ ਸੁਣ, ਗੱਲ ਭੇਜ ਨਹੀਂ ਮੈਂ ਇੱਕ ਕੱਟ ਕਰ ਸੁਣ ਗੱਲ। ਲਾ ਲੱਭੜਾ। ਉਹ ਜਦੋਂ ਲੈਣ ਗਿਆ ਉਹਨੂੰ ਪੁੱਛਿਆ ਵੀ ਅੱਜ ਕੋਈ ਪ੍ਰੋਗਰਾਮ ਆ? ਮੈਂ ਕਿਹਾ ਹਾਂਜੀ ਪ੍ਰੋਗਰਾਮ ਆ। ਉਹ ਤੋਂ ਇਕੱਠੇ ਹੋਣਾ ਲੱਭਣੋਂ ਨਹੀਂ ਆਉਣਾ, ਕਹਿੰਦਾ ਡੱਬਾ ਕਰ ਜਾ ਇਦਾਂ ਹੀ ਜਾ। ਅੱਛਾ ਇਹਨਾਂ ਨੇ ਡੱਬਾ ਹੀ ਨਹੀਂ ਦਿੱਤਾ, ਕਹਿੰਦਾ ਲੈਣੇ।
ਨਾ ਕੋਈ ਗੱਲ ਹੋਈ ਆ ਲੰਬੜਾ ਕੋਈ ਗੱਲ ਹੋਈ ਅੱਛਾ ਮੈਂ ਇਹ ਮੈਨੇਜਰ ਹੋ ਗਿਆ। ਨਹੀਂ ਡੱਬਾ ਮੈਂ ਖਵਾਉਂਗਾ ਐਸੀ ਗੱਲ ਨਹੀਂ। ਮੈਂ ਡੱਬੇ ਦੇ ਵਿੱਚ ਨਾ ਸਮਾਨ ਖੜਾ ਨਹੀਂ, ਡੱਬਾ ਨਾ ਖਵਾ ਦੀ, ਮੈਂ ਗੱਤਾ ਨਹੀਂ ਖਾਂਦਾ। ਡੱਬੇ ਦੀ ਗੱਲ ਕੀਤੀ, ਬਿਜਲੀ ਸਮਾਨ ਦੀ ਗੱਲ ਨਹੀਂ। ਡੱਬਾ ਤੂੰ ਰੱਖ ਲਈ। ਮਾਟਰਾ ਇਹ ਆਪਣੇ ਪਿੰਡ ਦਾ ਮੈਨੇਜਰ ਹੋਇਆ, ਜਮਾ ਹੀ ਖਾਚੇ ਸੋਚ ਆ। ਹੂੰ ਤੇ ਉਧਰ ਅਮਰੀਕਾ ਦਾ ਟਰੰਪ ਹੋਇਆ, ਜਮਾ ਹੀ ਖਾਚੇ ਸੋਚ। ਇਹ ਇੱਕ ਤਰਫਾ ਹੁਣ ਸੀਜ਼ ਫਾਇਰ ਜਿਹਾ ਕਰਕੇ ਬਹਿਦਾ ਗਿਆ। ਇਹ ਮਤਲਬ ਕਿ ਹੁਣ ਅੱਗਾ ਹੈ ਕੀ ਆ, ਗੱਲ ਮੁੱਕਣੀ ਕਿੱਥੇ ਜਾ ਕੇ? ਇਹ ਤਾਂ ਹੁਣ ਤਾਂ ਆ ਸਮਝ ਹੀ ਨਹੀਂ ਲੱਗਦੀ ਹੈਗੀ ਵੀ ਮੁੱਕੇ ਕਿੱਥੇ ਗੱਲ। ਮਾਸਟਰ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਕਿਹੜੇ ਕੰਮ 'ਚ ਪੈ ਗਿਆ। ਪਹਿਲਾਂ ਤਾਂ ਕਹਿੰਦਾ ਮੈਨੂੰ ਸ਼ਾਂਤੀ ਪੁਲਿਸ ਕਰ ਦਿਓ, ਮੈਂ ਜੰਗਾ ਹਟਾਉਣਾ। ਨਹੀਂ ਹੁਣ ਵੀ ਇੱਦਾਂ ਕਹਿੰਦਾ। ਇਹ ਜੰਗ ਨੇ ਆਪ ਸ਼ੁਰੂ ਕੀਤੀ ਆ, ਪੰਗਾ ਨਾ ਆਪ ਲਿਆ। ਉਹਦੀ ਹੋਰ ਤਰ੍ਹਾਂ ਆ, ਉਹ ਜਿੱਦਾਂ ਪਹਿਲਾਂ ਜੰਗ ਲਾਓ, ਹੂੰ ਫੇਰ ਸਮਝੌਤਾ ਕਰਾਓ, ਫੇਰ ਮੈਨੂੰ ਦਿਓ ਜੀ ਨਾਮ। ਹਾਂ ਬਿਲਕੁਲ। ਇਹ ਕੰਮ ਹੋਇਆ ਇਹਦਾ। ਪਰ ਅਮਰੀਕਾ ਇੰਨਾ ਫਸ ਗਿਆ, ਉਹ ਜਿੱਦਾਂ ਕਹਿੰਦੇ ਹੁੰਦੇ ਚੱਕਰ ਵਿਊ ਵਾਲਾ, ਵੀ ਉਹ ਮੈਨੂੰ ਵੜਤਾ ਗਿਆ, ਨਿਕਲਣਾ ਹੁਣ ਆ ਨਹੀਂ ਰਿਹਾ ਵੀ ਕਿਸ ਤਰੀਕੇ ਦੇ ਨਾਲ ਨਿਕਲੀਏ। ਪਰ ਅਮਰੀਕਾ ਜਿੱਦਾਂ ਹੁਣ ਆਪਣੇ ਲੋਕ ਜਿਹੜੇ ਯਾਤਰੀ ਕਹਿ ਰਹੇ ਆ ਵੀ ਇਹ ਟਰੰਪ ਜਿਹੜਾ ਖਰਿਆ ਸ਼ਦਾਈ ਆ, ਵੀ ਇਹਨੂੰ ਇੱਕ ਵਿਲਨ ਦੀ ਤਰ੍ਹਾਂ, ਜਾਂ ਵਿਲਨ ਤਾਂ ਚਲੋ ਆਪਾਂ ਸ਼ਬਦ ਕਹਿੰਦੇ ਨੇ ਵੀ ਇਹਨੂੰ ਪਤਾ ਹੀ ਕੱਖ ਨਹੀਂ। ਪਰ ਦੇਖੋ ਅਮਰੀਕਾ ਦਾ ਰਾਸ਼ਟਰਪਤੀ ਆ, ਉਹ ਐਵੇਂ ਮਾੜਾ ਮੋਟਾ ਬੰਦਾ ਨਹੀਂ ਹੈਗਾ, ਉਹਨੂੰ ਬੜਾ ਤਜਰਬਾ ਆ। ਦੂਜਾ ਗੱਲ ਆ ਕਿ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ, ਹੁਣ ਸਾਡਾ ਪ੍ਰਧਾਨ ਮੰਤਰੀ ਆ ਮੋਦੀ ਕਿਹੜਾ ਆਪੇ ਫੈਸਲੇ ਲਈ ਜਾਂਦਾ, ਨਹੀਂ ਪੂਰੀ ਟੀਮ ਆ, ਪੂਰਾ ਸਾਰਾ ਢਾਂਚਾ ਆ। ਸਾਡਾ ਜਿਹੜਾ ਇੰਡੀਆ ਹੈ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਸਾਡਾ ਲੋਕਤੰਤਰਿਕ ਦੇਸ਼ ਆ, ਤੇ ਅਮਰੀਕਾ ਵੀ ਲੋਕਤੰਤਰਿਕ ਹੈ। ਲੋਕੀ ਫੈਸਲਾ ਲੈਂਦੇ ਆ ਕੀ ਕਰਨਾ। ਲੋਕਾਂ ਨੇ ਜਿਹਦਾ ਵਿਰੋਧ ਵੀ ਕਰ ਰਹੇ ਆ ਨਾਲ ਦੀ ਨਾਲ, ਪਰ ਅਸਲੀ ਤਾਂ ਇਹ ਆ ਮੁੱਦਾ ਕਿ ਅਮਰੀਕਾ ਨੂੰ ਡਰ ਆ ਵੀ ਜੇ ਕਿਤੇ ਈਰਾਨ ਦੇ ਕੋਲ ਪਰਮਾਣੂ ਬੰਬ ਬਣ ਜਾਂਦਾ, ਇਸ ਖਿੱਤੇ ਦੇ ਵਿੱਚ ਉਹ ਖਤਮ ਹੀ ਹੋ ਗਿਆ ਇੱਕ ਤਰ੍ਹਾਂ ਅਮਰੀਕਾ। ਇਸ ਵੇਲੇ ਤੁਸੀਂ ਦੇਖ ਲਓ, ਕਤਰ ਤੋਂ ਸ਼ੁਰੂ ਹੋ ਜਾਓ, ਕਤਰ ਤੋਂ ਅੱਗੇ ਸਾਊਦੀ ਅਰੇਬੀਆ ਦੇ ਨਾਲੇ ਯੂਏਈ ਤੋਂ ਪਾਲੇ ਪਾਸੇ ਟਾਪੂ ਆ ਬਹਿਰੀਨ ਦਾ, ਉੱਥੇ ਤੱਕ ਸਾਰਾ ਹੀ ਅਮਰੀਕਾ ਦੇ ਕੰਟਰੋਲ 'ਚ। ਪਿੱਛੇ ਇਜ਼ਰਾਈਲ ਰੱਖ ਲਓ, ਠੀਕ ਹੈ ਜੀ, ਸਾਰਾ ਕੁਝ ਇਹਨਾਂ ਦਾ ਹੀ ਆ। ਜਾਰਡਨ ਰਾਤ ਤੱਕ, ਵੀ ਇਹਨਾਂ ਕੋਲ ਹੀ ਆ। ਹਾਂ ਇਰਾਕ, ਜਾਰਡਨ, ਲੀਬੀਆ, ਸਾਰਾ ਕੁਝ ਇੱਧਰ ਹੀ ਰੱਖ ਲਓ। ਹੁਣ ਤੁਸੀਂ ਇਹ ਦੇਖੋ ਬਈ ਜੇ ਇੱਥੇ ਈਰਾਨ ਦੇ ਕੋਲ ਪਰਮਾਣੂ ਬੰਬ ਆ ਜਾਂਦਾ, ਇੱਥੇ ਉਹਦੀ ਡੋਮੀਨੈਂਸ ਖਤਮ ਆ ਅਮਰੀਕਾ ਦੀ। ਅਸਲੀ ਤਾਂ ਲੜਾਈ ਦਾ ਕਾਰਨ ਇਹ ਆ, ਇਹ ਨਹੀਂ ਹੈਗਾ ਵੀ ਇਜ਼ਰਾਈਲ ਦੇ ਮਗਰ ਜੀ ਲੱਗ ਗਿਆ, ਇਹਨੇ ਜਾ ਕੇ ਲੜਾਈ ਸ਼ੁਰੂ ਕਰ ਦਿੱਤੀ। ਦੂਜਾ ਇਹ ਆ ਵੀ ਈਰਾਨ ਦੇ ਉੱਤੇ ਪਾਬੰਦੀਆਂ ਬਹੁਤ ਛਰਦੀਆਂ ਲੱਗੀਆਂ ਵੀ ਇਹ ਤੇਲ ਨਹੀਂ ਵੇਚ ਸਕਦਾ, ਤੇਲ ਦਾ ਭੰਡਾਰ ਬਹੁਤ ਇਹਨਾਂ ਕੋਲ, ਈਰਾਨ ਦੇ ਕੋਲ ਗੈਸ ਦਾ ਬਹੁਤ ਭੰਡਾਰ ਆ। ਪਰ ਈਰਾਨ ਸ਼ੁਰੂ ਤੋਂ ਕੱਬਾ ਚੱਲਣ ਡਿਆ 1979 ਤੋਂ ਬਾਅਦ। 1979 ਦੀ ਜਦੋਂ ਦੀ ਇਸਲਾਮਿਕ ਕ੍ਰਾਂਤੀ ਹੋਈ ਆ, ਉਹਨੇ ਇੱਕੇ ਰੱਖਿਆ ਵੀ ਅਸੀਂ ਅਮਰੀਕਾ ਦੇ ਪਿੱਛੇ ਲੱਗੂ ਨਹੀਂ, ਇਹ ਨਹੀਂ ਸਾਡਾ ਨੁਕਸਾਨ ਬਹੁਤ ਕੀਤਾ 1979 ਤੋਂ ਪਹਿਲਾਂ। ਨਹੀਂ ਨਾ, ਨੁਕਸਾਨ ਸਾਰੇ ਮੁਲਕਾਂ ਦਾ ਕੀਤਾ, ਲੀਬੀਆ ਦਾ ਕੀਤਾ। ਲੀਬੀਆ ਕਿੱਥੇ ਅਸੀਂ ਤਾਂ ਹੁਣ ਕਿੱਥੇ ਆ ਦੇਖੋ ਤਾਂ। ਇਰਾਕ ਦਾ ਕਰ ਦਿੱਤਾ। ਲੀਬੀਆ ਦੇ ਕੋਈ ਜ਼ਮਾਨਾ ਸੀ, ਕੋਰੀਆ ਨਹੀਂ ਹੋਏਗਾ ਜੇ ਸਦਾਮ ਦੇ ਕੋਲੇ ਹੁੰਦਾ ਪਰਮਾਣੂ, ਹਾਂ ਤੇ ਇਹਦੀ ਕੀ ਹਿੰਮਤ ਸੀ ਉਹ ਕੁਝ ਕਰ ਜਾਂਦਾ। ਮੀਡੀਆ ਨੂੰ ਕਿਉਂ ਦੇ ਦੇ ਕਹਿੰਦਾ, ਇਸੇ ਕਰਕੇ ਹੀ ਨਹੀਂ ਦੇ। ਹਾਂ ਇਹ ਲੀਬੀਆ ਨੂੰ ਇਦਾਂ ਕੀਤਾ ਵੀ ਤੂੰ ਇਦਾਂ ਨਾ ਕਰ, ਆਹ ਨਾ ਕਰੀ, ਅਗਰ ਸਮਝੌਤਾ ਕਰ ਲਿਆ, ਸਭ ਕੁਝ ਕਰ ਲਿਆ, ਕੋਈ ਬੰਬੂ ਮੈਂ ਨਹੀਂ ਸੀ, ਮੁੜ ਕੇ ਜਾ ਕੇ ਢਾਲਿਆ। ਹਾਂਜੀ ਬਿਲਕੁਲ। ਇਹ ਦੂਜਾ ਇੱਕ ਤੁਸੀਂ ਅਮਰੀਕਾ ਦੀ ਇਹ ਗੱਲ ਦੇਖੋ, ਜਦੋਂ ਲੀਬੀਆ ਦੀ ਗੱਲ ਕੀਤੀ, ਗਦਾਫੀ ਇਕੱਲੇ ਨੂੰ ਹੀ ਢਾਲਿਆ, ਖਤਮ ਸਾਰਾ ਕੁਝ, ਸਾਰੀ ਸਰਕਾਰ ਹੀ ਜਾਂਦੀ ਲੱਗੀ। ਇਰਾਕ ਦੇ ਵਿੱਚ ਸਦਾਮ ਹੁਸੈਨ ਢਾਲਿਆ, ਗੱਲ ਖਤਮ। ਉਹ ਵੈਨਜ਼ੂਏਲਾ ਦਾ ਰਾਸ਼ਟਰਪਤੀ ਚੱਕ ਕੇ ਲੈ ਗਏ, ਗੱਲ ਖਤਮ, ਸਰਕਾਰ ਖਤਮ। ਠੀਕ ਹੈ ਜੀ। ਇਹਨਾਂ ਦੇ ਹੁਣ ਤੱਕ ਦੇ ਤਜਰਬੇ ਜਿੰਨੇ ਰਹੇ ਤਾਇਆ ਇਹੀ ਸੀ ਵੀ ਮੁਖੀ ਨੂੰ ਚੱਕ ਲਓ, ਮਗਰੋਂ ਸਾਰਾ ਕੁਝ ਢਾਂਚਾ। ਅਸਲ ਜਿਹੜਾ ਹੁਣੇ ਕਿਉਂ ਮੌਕਾ ਸੀ, ਜੇ ਟਰੰਪ ਦੀ ਜਗ੍ਹਾ ਹੋਰ ਵੀ ਕੋਈ ਰਾਸ਼ਟਰਪਤੀ ਹੁੰਦਾ, ਉਹਨੇ ਵੀ ਹਮਲਾ ਕਰਨਾ ਇਦਾਂ ਸੀ। ਪਿੱਛੇ ਵਿਰੋਧ ਤੁਸੀਂ ਦੇਖੇ ਹੋਣੇ ਬਹੁਤ ਹੋ ਰਹੇ ਸੀ, ਚਾਹੇ ਉੱਥੇ ਦੇ ਜਿਹੜੇ ਲੋਕ ਆ ਉਹ ਕਹਿੰਦੇ ਸੀ ਵੀ ਜਾਨੀ ਸਾਨੂੰ ਫਰੀਡਮ ਹੋਣੀ ਚਾਹੀਦੀ ਆ, ਅਸੀਂ ਨਹੀਂ ਇੰਨਾ ਇਸਲਾਮਿਕ ਹੋਣਾ, ਅਸੀਂ ਕੱਟਾ ਨਹੀਂ ਹੋਣਾ। ਵਿਰੋਧ ਮੁਜ਼ਾਹਰੇ ਬਹੁਤ ਹੋ ਰਹੇ ਸੀ ਸਰਕਾਰ। ਹੁਣ ਇਹਨਾਂ ਨੇ ਸੋਚਿਆ ਵੀ ਅਸੀਂ ਇਹਨਾਂ ਦਾ ਜਿਹੜਾ ਉਹ ਖਰਮੇਈ ਆਵੇ ਉਹਨੂੰ ਢਾ ਲਈਏ, ਮਾਰ ਦਈਏ। ਲੋਕੀ ਤਿਆਰ ਬੈਠੇ ਆ, ਉੱਥੇ ਪਲਟਾ ਹੋ ਜਾਣਾ, ਆਪਣੀ ਅਸੀਂ ਕਠਪੁਤਲੀ ਸਰਕਾਰ ਬਣਾ ਦੇਣੀ ਆ। ਉਹ ਕੰਮ ਹੋ ਗਿਆ ਉਲਟਾ। ਹੁਣ ਤਾਂ ਇਹੀ ਨਹੀਂ ਸਮਝ ਲੈ, ਉੱਥੇ ਇੱਕ ਖਰਮੋਈ ਮਾਰਿਆ, ਉੱਥੇ ਲੱਖਾਂ ਖੜੇ ਆ ਖਰਮੋਈ। ਹੁਣ ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਮਾਸੂਮ, ਜਿਹਨਾਂ ਦਾ ਕੋਈ ਕਸੂਰ ਹੀ ਨਹੀਂ, ਉਹ ਮੌਤ ਦੇ ਘਾਟ ਉਤਰ ਰਹੇ ਆ। ਚਾਹੇ ਫੌਜ ਵੀ ਹੋਣ, ਕਿਸੇ 'ਚ ਵੀ ਹੋਣ, ਹੈ ਤਾਂ ਉਹ ਮਾਮਾ ਦੇ ਪੋਤੀ ਆ, ਉਹ ਕਿਸੇ ਪਾਸੋਂ ਵੀ ਮਾਰਦਾ ਤਾਂ ਮਨੁੱਖ ਹੀ ਆ। ਪਰ ਜਦੋਂ ਮਰਜੀ ਆ ਇਹਨਾਂ ਘਾਣ ਇਹਨਾਂ ਨੇ, ਇਜ਼ਰਾਈਲ ਨੇ ਬਹੁਤ ਕੀਤਾ ਘਾਣ, ਕਿੰਨੇ ਬੰਦੇ ਮਾਰੇ ਨੇ ਹੱਥੇ, ਉਹ ਬੰਬ ਸੁੱਟਿਆ, ਕਿਸੇ ਨੂੰ ਕੋਈ ਪਰਵਾਹ ਨਹੀਂ। ਠੀਕ ਆ, ਆਪਣਾ ਇੱਕ ਮਰਦਾ ਤਾਂ ਰੋਣਾ ਪਾਉਂਦੇ ਆ, ਹਾਂਜੀ, ਦੂਜੇ ਦੀ ਪਰਵਾਹ ਕੋਈ ਨਹੀਂ। ਹੁਣ ਅਕਸਰ ਇੱਕ ਕੁਦਰਤ ਦਾ ਅਸੂਲ ਆ ਕਿ ਜਦੋਂ ਨਾ ਕੋਈ ਜ਼ਾਲਮ ਹੱਦ ਤੋਂ ਵੱਧ ਜ਼ੁਲਮ ਕਰਦਾ, ਉਹਦੇ ਵਿਰੋਧ ਕੋਈ ਖੜਦਾ ਹੀ ਖੜਦਾ। ਸਮਾਂ ਕੋਈ ਹਿਸਟਰੀ ਦੇਖ ਲਓ, ਇਰਾਨ ਮੋਰੇ ਖੜ ਗਿਆ, ਕੀ ਕਰ ਲਿਆ ਇਹਨਾਂ ਨੇ? ਹੁਣ ਆਪ ਹੀ ਸਮਝੌਤਾ ਕਰੀ ਜਾਂਦੇ ਆ, ਆਪ ਹੀ ਐਕਸਟੈਂਸ਼ਨ ਦੇਈ ਜਾਂਦੇ ਆ, ਉਹਨਾਂ ਤਾਂ ਮੰਗੀ ਵੀ ਨਹੀਂ, ਪਤਾ ਨਹੀਂ ਜਾਣਾ ਕਿੱਥੇ। ਗੱਲ ਹੀ ਨਹੀਂ ਕਰਦਾ। ਆਇਆ ਮੈਂਜਰਾ
ਤੇ ਮਾਸਟਰਾਂ। ਇੱਧਰ ਰੱਖ ਗੱਲ ਤਾਂ ਤੁਹਾਡੀ ਮੰਨੀ, ਹੂੰ ਪਰ ਜਿਹੜੀ ਟਰੰਪ ਨੇ ਛੱਲੀ ਭੰਨੀ ਨਾ, ਇਹ ਨਹੀਂ ਮੈਨੂੰ ਸਮਝ ਲੱਗੀ ਅਜੇ ਤੱਕ। ਇਹ ਕਿਹੜੀ ਚਲੀ ਬੰਦੇ ਸਾਨੂੰ ਇੱਕ ਨਾ ਹੋਰ ਬਰੀਕੀ ਨਹੀਂ ਪਤਾ ਲੱਗ ਰਹੀ ਹੈ। ਲਾ ਦੇਖੋ ਜਦੋਂ ਦਾ ਇਰਾਨ ਭੰਨਿਆ ਅਮਰੀਕਾ ਨੇ, ਹੂੰ ਜਿਹਦਾ ਮਾਸਟਰ ਕਹਿੰਦਾ 89 ਚ, ਉਸ ਤੋਂ ਬਾਅਦ ਅੰਦਰੋਂ ਖਾਤੀ ਇਹ ਚਾਈਨਾ ਤੇ ਰੂਸ ਦੇ ਨਾਲ ਜੁੜਿਆ ਆ। ਅਮਰੀਕਾ ਚਾਹੁੰਦਾ ਵੀ ਅਸੀਂ ਚੱਲ ਜਾਣਾ ਆ, ਪਰ ਸਾਡੀ ਮਾੜੀ ਮੋਟੀ ਨਾ ਤੇ ਹਿੱਸੇ ਪੱਤੀ ਪਵਾ ਲਾ। ਉੱਥੋਂ ਨਹੀਂ ਗੱਲ ਅੱਗੇ ਤੁਰਦੀ ਪਈ ਹੈਗੀ। ਇਰਾਨ ਮਾੜਾ ਜਿਹਾ ਉਹਨੂੰ ਕਿਤੇ ਉੱਥੇ ਹਿੱਸੇ ਪੱਤੀ ਪਵਾ ਲਵੇ ਨਾ, ਤੇ ਗੱਲ ਟਿਕਾਣੇ ਲੱਗ ਜਾਣੀ ਆ। ਉਹਨਾਂ ਨੂੰ ਚਾਹੀਦਾ ਲੰਬੜਾਂਗੇ ਬੰਦੇ, ਕੂਟਨੀਤਿਕ ਬੰਦੇ। ਵਾਹ ਠੀਕ ਹੈ। ਮੈਂ ਕਹਿੰਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਤੂੰ ਚਾਹੀਦਾ ਇਹ ਤਾਂ ਪਾਕਿਸਤਾਨ ਵਾਲੇ ਵਿੱਚ ਪਾਏ ਆ, ਉਦਾਂ ਚਲ ਸਾਡੇ ਵਾਲੇ ਤਾਂ ਕਹਿੰਦੇ ਪਾਕਿਸਤਾਨ ਵਾਲੇ ਦਲਾਲ ਬਣ ਗਏ ਆ, ਪਰ ਇੰਡੀਆ ਵਾਲੇ ਨੇ ਖਟਿਆ ਕੱਖ ਨਹੀਂ ਹੈਗਾ। ਗੱਲ ਬਣੇ ਚਾਹੇ ਨਾ ਬਣੇ, ਪਰ ਪਾਕਿਸਤਾਨ ਵਾਲੇ ਕੰਮ ਕਰਕੇ ਗਏ ਆ ਲੰਬੜ ਵਾਲਾ, ਹਾਂ ਦਲਾਲੀ, ਪੈਸੇ ਇਧਰੋਂ ਪੈਸੇ ਇਧਰੋਂ, ਬੱਲੇ ਬੱਲੇ ਚਾਹੇ ਨਾ। ਬੱਲੇ ਬੱਲੇ ਵਾਧੂ ਦੀ ਬਾਕੀ ਮਾਟਰ ਨੂੰ ਪਤਾ ਹੋਣਾ, ਆਈ ਤਾਂ ਸਿੱਧੇ ਫੜੀਦੇ ਆ, ਮਾਟਰ ਨੂੰ ਥੱਲੇ ਫੜ ਲੈਂਦੇ। ਪਤਾ ਹੈ ਜਿੱਦਾਂ ਹੁਣ ਬੱਲੇ ਬੱਲੇ ਤੇ ਚਲੋ ਪਾਕਿਸਤਾਨ ਦੀ ਹੋਈ, ਪਰ ਪਾਕਿਸਤਾਨ ਇਹ ਨਹੀਂ ਵੀ ਪਾਕਿਸਤਾਨ ਇੱਕ ਤਰ੍ਹਾਂ ਨਾਲ ਇਹਦੀ ਕੋਈ ਬਹੁਤ ਤਾਕਤਵਰ ਮੁਲਕ ਹੈ। ਉਹ ਤਾਂ ਇਹ ਆ ਵੀ ਇਸ ਵੇਲੇ ਅਮਰੀਕਾ ਕਿਹਦੇ ਕੋਲੋਂ ਕਰਾਉਂਦਾ ਸਮਝੌਤਾ, ਤੁਸੀਂ ਸੋਚੋ। ਮੋਦੀ ਆਖੇ ਨਹੀਂ ਲੱਗਦਾ, ਮੋਦੀ ਲੱਗਣਾ, ਕਿਉਂਕਿ ਇਜ਼ਰਾਈਲ ਤੋਂ ਤਾਂ ਡਿਨਰ ਕਰਕੇ ਆਇਆ, ਦੂਜੇ ਦਿਨ ਹਮਲਾ ਕਰਦਾ। ਉਹ ਇਰਾਨ ਵਾਲੇ ਕਿੱਦਾਂ ਵਿਸ਼ਵਾਸ ਕਰ ਲੈਣ? ਨਹੀਂ ਬੰਦਾ ਤਾਂ ਦੇਖੋ ਸਮਝੌਤਾ ਇਹਦੇ ਵੀ ਕਈ ਫੈਸਲੇ ਹੋਏ ਆ, ਪੰਚਾਇਤਾਂ ਹੋਈਆਂ ਲੰਬੜਾ ਤੇਰੀਆਂ, ਉਹਦੇ ਵਿੱਚ ਉਹੀ ਬੰਦਾ ਸਮਝੌਤੇ ਤਾਂ ਆਇਆ, ਤੂੰ ਵੀ ਕਰਾਏ ਆ, ਤਾਂ ਹੀ ਤੂੰ ਵਿੱਚ ਬੈਠਾ ਸੀ। ਤੇਰਾ ਦੋਨਾਂ ਪਾਸਾਂ ਦਾ ਬਰਾਬਰ ਦਾ ਵਿੱਚ ਬੰਦਾ ਉਹ ਬੈਠੂਗਾ ਜਿਹਦਾ ਦੋਨਾਂ ਪਾਸਿਓਂ ਹੀ ਕੁਛ ਨਾ ਕੁਛ ਹਿੱਸੇਦਾਰੀ ਹੋਵੇ, ਜਾਂ ਇੱਕ ਕਰੋ ਲਗਾ ਹੋਵੇ, ਦੁਸ਼ਮਣੀ ਨਾ ਹੋਵੇ। ਅਮਰੀਕਾ ਇਦਾਂ ਦਾ ਆ, ਇਹਨੂੰ ਇਰਾਨ ਤੋਂ ਵੀ ਚਾਹੀਦਾ ਕਰਜ਼ਾ ਹੀ ਚਾਹੀਦਾ, ਪਾਕਿਸਤਾਨ ਅਮਰੀਕਾ ਤੋਂ ਵੀ ਕਰਜ਼ਾ ਹੀ ਚਾਹੀਦਾ। ਹੁਣ ਇਰਾਨ ਤੋਂ ਇਹਨਾਂ ਦੀ ਗੈਸ ਆਉਂਦੀ ਆ ਸਾਰੀ, ਕਿੰਨੇ ਇਹ ਜੁੜੇ ਹੋਏ ਇੱਕ ਦੂਜੇ ਨਾਲ। ਇਰਾਨ ਤੋਂ ਬਿਨਾਂ ਇਹਨਾਂ ਦਾ ਔਖਾ ਬਹੁਤ ਹੋ ਜਾਣਾ। ਦੇਖੋ ਉੱਥੇ ਪੈਟਰੋਲ ਦੇ ਭਾਅ ਦੇਖੋ, ਸਾਰਾ ਕੁਝ ਤਾਂ ਉਲਟ ਪੁਲਟ ਹੋਈ ਆ ਜਦੋਂ ਦੀ ਆਹ ਹਾਰਮੂਜ਼ ਬੰਦ ਹੋਈ ਆ। ਹੁਣ ਉਹ ਇਕਨੋਮਿਕਲੀ ਡਿਵੈਲਪ ਹੋਣੀ। ਦੂਜੀ ਗੱਲ ਜਿਹੜਾ ਸਭ ਤੋਂ ਵੱਡਾ ਨੁਕਤਾ ਆ, ਪਾਕਿਸਤਾਨ ਵਾਲੇ ਆ ਕਿਉਂ ਹੱਡੀ ਚੋਟੀ ਦਾ ਜ਼ੋਰ ਲਾ ਰਹੇ ਆ ਵੀ ਉਹ ਸਭ ਤੋਂ ਵੱਡਾ ਜਿਹੜਾ ਸ਼ੀਆ ਮੁਲਕ ਆ ਇਰਾਨ, ਹਾਂ, ਤੇ ਪਾਕਿਸਤਾਨ ਦੀ ਬਹੁਤ ਵੱਡੀ ਆਬਾਦੀ ਆ ਸ਼ੀਆ ਦੀ। ਸ਼ੀਆ ਨਹੀਂ ਜਿਆਦਾ ਸੁਣੀ ਪਰ ਹਾਂ ਨਹੀਂ ਜ਼ਿਆਦਾ, ਬਹੁਤ ਵੱਡੀ ਗਿਣਤੀ ਦੇ ਵਿੱਚ, ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਇਹਨਾਂ ਨੂੰ ਇਹ ਵੀ ਡਰ ਆ ਵੀ ਉਹ ਜਿਹੜੀ ਸ਼ੀਆ ਜਿਹੜੀ ਹੈਗੀ ਆ ਲੌਬੀ, ਉਹਨਾਂ ਦਾ ਲਗਾ ਹਮੇਸ਼ਾ ਇਰਾਨ ਨਾਲ ਰਹਿਣਾ ਹੀ, ਆਪਣੇ ਇੰਡੀਆ ਵਿੱਚ ਵੀ ਇਦਾਂ ਹੀ ਆ। ਹੁਣ ਉਹ ਲਗਾ ਕਰਕੇ ਵੀ ਕਿਤੇ ਇਹਦਾ ਖਾਮਿਆਜਾ ਕਿਤੇ ਅਸੀਂ ਨਾ ਡਿਵਾਈਡ ਹੋ ਜਾਈਏ। ਅਸੀਂ ਉੱਪਰਲੀ ਵਿਦੇਸ਼ ਨੀਤੀ ਸਾਡੀ ਅਮਰੀਕਾ ਪੱਖੀ ਆ, ਅੰਡਰਨੀਥ ਜਿਹੜੇ ਲੋਕ ਸਾਡੇ ਇੱਕ ਵੱਡੀ ਗਿਣਤੀ ਦੇ ਵਿੱਚ ਉਹ ਇਰਾਨ ਦੇ ਨਾਲ ਵੀ ਜੁੜੇ ਆ। ਹੁਣ ਇੱਕ ਤਰ੍ਹਾਂ ਨਾਲ ਉਹਨਾਂ ਦੀ ਇੱਕ ਮਜਬੂਰੀ ਬਣੀ ਹੋਈ। ਹੁਣ ਤੁਸੀਂ ਦੇਖੋ ਅਫਗਾਨਿਸਤਾਨ ਦਾ ਸਮਝੌਤਾ ਕਤਰ 'ਚ ਹੋਇਆ ਸੀ, ਦੋਹਾ 'ਚ। ਕਤਰ ਦਾ ਤਾਂ ਕੋਈ ਏਡਾ ਵੱਡਾ ਰੋਲ ਹੀ ਨਹੀਂ ਸੀ, ਇੱਥੇ ਵੀ ਕਤਰ ਕਰਾ ਸਕਦਾ ਸੀ, ਪਰ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ। ਪਤਾ ਗੱਲ ਕੀ ਹੋਈ ਆ ਮਾਸਟਰ, ਸਿੱਧੀ ਜਿਹੀ ਗੱਲ ਆ, ਪਾਕਿਸਤਾਨ ਨੇ ਸਮਝੌਤਾ ਸ਼ੁਦਾ ਕੋਈ ਨਹੀਂ ਕਰਾਇਆ। ਇਹ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਮਝੌਤਾ ਚਾਹੀਦਾ ਸੀ, ਇੰਡੀਆ ਦੇ ਆਖੇ ਨਹੀਂ ਸੀ ਲੱਗਣਾ। ਇਹਨਾਂ ਜਾ ਕੇ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਏਦਾਂ ਕਹੋ, ਅਸੀਂ ਏਦਾਂ ਕਰਾਂਗੇ। ਉਹ ਤਾਂ ਬਾਅਦ ਹੀ ਨਾ ਲੈਤਾ। ਹਾਂ ਹੁਣ ਤਾਂ ਸਾਨੂੰ ਹੁਣ ਪਾਕਿਸਤਾਨ ਦਾ ਫੀਲਡ ਮਾਰਸ਼ਲ ਆ ਮਨੀਰ ਕਹਿੰਦਾ ਆ, ਸਾਨੂੰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਆ, ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਹੁਣ ਸੀਜ਼ ਫਾਇਰ ਫੇਕ ਐਕਸਟੈਂਡ ਕਰ ਦਿੱਤਾ। ਘਰ 'ਚ ਮੋਹਰੇ ਜੁੱਤੀਆਂ ਪੈਣ ਦਾ ਡਰ ਆ ਟਰੰਪ ਨੂੰ, ਕਿਉਂਕਿ ਮਿਡ ਟਰਮ ਇਲੈਕਸ਼ਨ ਉਹਨਾਂ ਦੇ ਹੋਣੇ ਆ ਨਵੰਬਰ ਦੇ ਵਿੱਚ। ਹਾਂਜੀ, ਇਹ ਸੋਚਦੇ ਸੀ ਅਸੀਂ ਇਰਾਨ 'ਚ ਜਾਣਾ, ਇਰਾਨ ਨੂੰ ਉਠਾਉਣਾ, ਛੱਤਰ ਮਾਰਨੇ, ਰਜੀਮ ਬਦਲ ਦੇਣੀ ਆ, ਸਾਡੀ ਬੱਲੇ ਬੱਲੇ ਮਿਡ ਟਰਮ ਅਸੀਂ ਇਲੈਕਸ਼ਨ ਜਿੱਤ ਜਾਣੇ ਆ। ਉਹ ਮਰਿਆ ਕਾਂ ਗਲ 'ਚ ਪੈ ਗਿਆ। ਹਾਂ ਉਹ ਤਾਂ ਹੈ ਹੀ ਆ। ਤੁਹਾਨੂੰ ਮੈਂ ਇੱਕ ਹੋਰ ਬਰੀਕੀ ਦੱਸਦਾ। ਹਾਂ, ਇਹ ਜਿਹੜਾ ਲੰਬੜ ਆ ਨਾ, ਐਟਮ ਹੁੰਦੀ ਆ, ਐਟਮ, ਯੂ نو ਐਟਮ। ਹਾਂ ਸਾਨੂੰ ਪਤਾ ਐਟਮ ਦਾ, ਯਾਰ ਹੀਰੋਸ਼ੀਮਾ ਤੇ ਡਿੱਗਿਆ ਸੀ। ਦੱਸ ਨਹੀਂ ਸਕਦਾ ਅਜੇ ਉਹ ਆਏ। ਹਾਂ ਉਹ ਤੂੰ ਐਟਮ ਦੀ ਗੱਲ ਕਰਦਾ ਕਿ ਆਈਟਮ ਦੀ ਗੱਲ ਕਰਦਾ? ਮੈਂ ਆਈਟਮ ਦੀ ਗੱਲ ਕਰਦਾ। ਅੱਛਾ ਆਈਟਮ ਦੀ ਗੱਲ ਕਰਦਾ ਏ। ਉਹ ਗੱਲ ਏਦਾਂ ਵੀ ਇਹ ਜਿਹੜੀ ਐਟਮ ਵਾਲਾ ਜਿਹੜੇ ਬੰਦੇ ਹੁੰਦੇ ਆ ਨਾ, ਇਹ ਹੁੰਦੇ ਆ ਕੂਟਨੀਤਿਕ ਬੰਦੇ। ਦੇਖੋ ਹਜੇ ਵੀ ਸਾਰੇ ਸੰਸਾਰ ਨੂੰ ਇਹ ਲੱਗਦਾ, ਪਹਿਲਾਂ ਰਾਜ ਨੂੰ ਲੱਗਦਾ ਸੀਗਾ ਵੀ ਮਨੀਰ ਸਾਡਾ ਹੀ ਬੰਦਾ, ਸਾਡੇ ਹੱਕ ਦੀ ਗੱਲ ਕਰੂ, ਉੱਧਰ ਭਾਰ ਪਾ ਲਓ ਜਾ ਕੇ। ਉਹ ਟਰੰਪ ਉਹ ਇਹਦੀ ਨਸਲ ਵਾਲਾ ਬੰਦਾ ਆ, ਉਹਨੂੰ ਲੱਗਦਾ ਸੀ ਮੇਰਾ ਬੰਦਾ ਆ। ਅਸਲ 'ਚ ਕਿਸੇ ਦਾ ਬੰਦਾ ਵੀ ਨਹੀਂ ਹੈਗਾ। ਇਹ ਉਹ ਲੰਬੜ ਜਿੱਦਾਂ ਲੰਬੜ ਆਪਣੇ ਘਰਦਿਆਂ ਦਾ ਨਹੀਂ ਨਾ ਹੁੰਦਾ, ਇਹ ਮਨੀਰ ਉਹਨਾਂ ਦੋਨਾਂ ਦਾ ਨਹੀਂ ਹੈਗਾ। ਇਹ ਚਾਈਨਾ ਦਾ ਬੰਦਾ ਹੈ, ਚਾਈਨਾ ਦਾ ਬੰਦਾ ਹੈ, ਯਾਨੀ ਕਿ ਤਾਏ ਦਾ ਬੰਦਾ ਹੈ। ਅੱਛਾ ਇਹ ਕਮਾਲ ਦੀ ਗੱਲ, ਮੇਰਾ ਬੰਦਾ ਮੈਨੂੰ ਪਤਾ ਹੀ ਨਹੀਂ। ਹਾਂ ਦੇਖ ਲਓ ਤਾਇਆ, ਨਹੀਂ ਉਹਦਾ ਗੱਲ ਤਾਂ ਦਮ ਆ। ਚਾਈਨਾ ਕਮਾਉਂਦਾ ਆ, ਗੁੱਡੀ ਲੰਬੜ ਕਮਾਉਂਦਾ ਪਿਆ। ਤੁਸੀਂ ਸਿੱਧੀ ਗੱਲ ਕਰੋ ਉਹਦੇ ਨਾਲ। ਬਾਕੀ ਹੁੰਦੀ ਗੱਲ ਸ਼ਰਮ ਦੀ,
ਬੰਦਾ ਚਾਹੇ 10 ਸਾਲ ਪਹਿਲਾਂ ਗੱਡੀ ਲਿਆਵੇ ਚਾਹੇ ਹੁਣ ਲਿਆਵੇ, ਨਾ ਡੱਬਾ ਦੋ ਖਲਾਉਣਾ ਸੀ, ਨਾ ਡੱਬਾ ਹੁਣ ਖਲਾਉਣਾ ਆ। ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਬਾਕੀ ਸਰਿਆ ਸਾਡੀ ਸੂਬਾ ਸਰਕਾਰ ਦਾ ਵੀ ਆ। ਨਹੀਂ ਮੈਨੇਜਰ ਨੇ ਗੱਲ ਤਾਂ ਪਾਈ ਸੀ ਵੀ ਡੱਬੇ ਤੋਂ ਟਰੰਪ ਵੱਲ ਨੂੰ ਹੋ ਗਏ, ਡੱਬਾ ਭੁੱਲ ਜਾਊਗਾ, ਪਰ ਦੇਖੋ ਕਿੱਦਾਂ ਜੁੜਿਆ ਪਿਆ ਡੱਬੇ ਦੇ ਨਾਲ। ਇਹ ਤਾਂ ਹੁਣ ਡੱਬਾ ਦੇਣਾ ਪੈਣਾ ਮੈਨੇਜਰ ਕਹਿ ਵੀ ਸਕਦਾ, ਤਾਏ ਨੇ ਪਹਿਲਾਂ ਕਹਿ ਤਾਏ ਨੇ ਬਸ ਹਾਂ ਮੈਂ ਨਹੀਂ ਕਹਿਣਾ। ਮੈਂਜਰਾ ਨੰਬਰ ਦਾ ਬੋਤਲ ਲੈ ਕੇ ਕੰਮ ਸਰਦਾ, ਤੈਨੂੰ ਡੱਬੇ 'ਚ ਸਾਰਨ ਲੱਗਾ ਆ ਤੇਰਾ। ਆਹੋ ਆਹੋ ਇਹ ਬਈ ਸ਼ੁਕਰ ਕਰ। ਇਹ ਜਿੰਨੀ ਲੇਟ ਕਰੂਗਾ ਉਨਾ ਹੀ ਗੱਡੀ ਦਾ ਇੰਜਣ ਚਲੋ ਬਹਿਣਾ ਸ਼ੁਰੂ ਹੋ ਜਾਏਗਾ। ਮੈਂ ਡੱਬਾ ਲਿਆ ਦਾਂਗਾ। ਉਹਨੇ ਤੇਲ ਚੱਕਣ ਲੱਗ ਪੈਣਾ, ਤੈਨੂੰ ਘਰ ਦੇ ਵਾਲੀ ਚੱਕ ਦੇਣਾ। ਜਿੱਦਾਂ ਪੰਜਾਬ ਸਰਕਾਰ ਨੇ ਆਪਣੇ ਪੰਜਾਬ ਵਾਲੇ ਚੱਕੇ ਵਾ। ਉਹ ਮੈਨੂੰ ਪਹਿਲਾਂ ਇਹ ਦੱਸੋ, ਅੱਜ ਸਰਪੰਚ ਕਿੱਥੇ ਆ? ਸਰਪੰਚ ਵੀ ਆ ਬਾਹਰ ਗਿਆ ਕਿਤੇ ਵੋਟਾਂ ਲੈਣ ਦਾ ਚੱਕਰ 'ਚ। ਸਰਪੰਚ ਆਪਣਾ ਗਿਆ ਰੈਲੀ ਤੇ ਅੱਜ, ਅੱਛਾ ਕਿਉਂਕਿ ਇਹ ਹੁਣ ਵੋਟਾਂ 'ਚ ਬਹੁਤ ਖੜਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਬੰਦਾ, ਝਾੜੂ ਵਾਲਿਆਂ ਦਾ ਬੰਦਾ ਆ। ਮੈਨੂੰ ਪਤਾ ਇਹ ਕਿਤੇ ਸਰਪੰਚ ਹੁੰਦਾ? ਮੈਂ ਤਾਂ ਸੋਚਿਆ ਅਕਾਲੀਆਂ ਦਾ ਉਹ ਨਾ ਇਹ ਝਾੜੂ ਦਾ ਬੰਦਾ, ਅਕਾਲੀਆਂ ਦਾ ਤੂੰ ਆ। ਅੱਛਾ ਲੈ ਉਹ ਜਾ ਮੈਨੂੰ ਹਰੇਕ ਵੇ ਕਦੀ ਝਾੜੂਆਂ 'ਚ ਪਾਸੇ ਲੜਾ ਹੁੰਦਾ, ਕਦੀ ਕਾਲੀਆਂ 'ਚ ਲੜਾ ਹੁੰਦਾ। ਨਹੀਂ ਜੋ ਵੀ ਆ, ਮੈਂ ਹੈਗਾ ਚੱਲ ਧੋਤਿਆਂ ਦਾ। ਅੱਛਾ। ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਲੱਗੀ ਵੀ ਜਿਹੜੀਆਂ ਇਹ ਸ਼ੁਰੂ 'ਚ ਰੈਲੀਆਂ ਕਰਦੇ ਸੀ, ਉਹਨਾਂ ਦਾ ਇੱਕ ਬੰਦਾ ਨਹੀਂ ਮਾਰਦੀ। ਸੱਜੇ ਆ ਗਿਆ ਜੀ ਭਾਸ਼ਣ ਦੇਣ, ਲੋਕੀ ਐ ਸੁਣਦੇ ਸੀ, ਭਗਵੰਤ ਮਾਨ ਆ ਗਿਆ। ਇਹ ਹੁਣ ਪਤਾ ਹੁੰਦਾ ਤੇ 15-20 ਲੱਖ ਖਾੜਾ ਲਾਉਂਦੇ। ਆਹੋ ਮੈਂ ਇਹ ਵੀ ਗੱਲ ਸੁਣੀ ਕਿ ਤੁਸੀਂ ਇਹ ਵੀ ਦੇਖੋ, ਇਹ ਵਾਲੀ ਖਬਰ ਜਿਹੜਾ ਸਾਡਾ ਪੰਜਾਬੀ ਮੀਡੀਆ ਨਾ ਉਹਨੇ ਨਹੀਂ ਲਾਈ। ਅੰਗਰੇਜ਼ੀ ਦੇ ਅਖਬਾਰ ਨੇ ਇਹ ਬੜਾ ਟੌਪਿਕ ਛਾਪਿਆ ਕਿ ਪੰਜਾਬ ਦੇ ਵਿੱਚ ਸੂਬਾ ਸਰਕਾਰ ਆਹ ਕੰਮ ਕਰਨ ਡਈ ਆ। ਬੇੜਾ ਕੱਲਾ ਬਾਹਰ ਨਹੀਂ ਮੀਡੀਆ ਦਾ ਬਿਠਾਇਓ, ਬੇੜਾ ਪੰਜਾਬ ਹੀ ਬੈਠਾ ਹੋਇਆ ਹੈ। ਸਾਰੇ ਬਕਾਊ ਆ। ਮਤਲਬ ਕਿ ਹੁਣ ਇਹ ਕਹਾਣੀ ਕਿੱਥੇ ਤੱਕ ਰਹਿ ਗਈ ਆ? ਇਹ ਗੱਲ ਤਾਂ ਸਹੀ ਆ ਵੀ ਜਦੋਂ ਕੇਜਰੀਵਾਲ ਨੇ ਕਿਤੇ ਆਉਣਾ, ਪਹਿਲੇ ਲਾਪਾਂਦਾ ਸੀ ਮਹੀਨੇ ਪਹਿਲਾਂ ਵੀ ਕੇਜਰੀਵਾਲ ਸਾਹਿਬ ਆ ਰਹੇ ਆ, ਖਬਰਾਂ ਚੱਲਦੀਆਂ ਸੀ। ਖਬਰਾਂ ਹੀ ਚੱਲਦੀਆਂ ਸੀ ਕੇਜਰੀਵਾਲ ਨੂੰ ਸੁਣਨ ਦੇ ਲਈ ਵੀ ਬੰਦੇ ਜਿਹੜੇ ਆ ਵੀ ਤੁਸੀਂ ਦੇਖ ਲਓ ਵੀ ਬੈਠੇ ਰਹਿੰਦੇ ਸੀ। ਭਗਵੰਤ ਮਾਨ ਦਾ ਕਿੱਡਾ ਕਰੇਜ਼ ਸੀ, ਲੋਕ ਉਤਾਵਲੇ ਹੁੰਦੇ ਸੀ ਹਨਾ, ਉਤਾਵਲੇ ਹੁੰਦੇ ਸੀ ਸੁਣਨ ਦੇ ਲਈ। ਨੋ ਡਾਊਟ ਭਗਵੰਤ ਮਾਨ ਅਜੇ ਵੀ ਖਿੱਚ ਰੱਖਦਾ ਪੂਰੀ, ਪਰ ਜੇ ਅਸੀਂ ਦੇਖੀਏ ਹੋਰ ਕੋਈ ਲੀਡਰ ਉਹ ਤਾਂ ਪੈਦਾ ਹੀ ਨਹੀਂ ਕਰ ਪਾਏ। ਲੀਡਰ ਉਹ ਹੁੰਦਾ ਜਿਹੜਾ ਕੋਈ ਖਿੱਚ ਲਵੇ। ਪਰ ਤਾਇਆ ਜੇ ਆਪਾਂ ਦੇਖੀਏ ਇਹਦੇ ਵਿੱਚ ਲੰਬੜਾ ਹੋਰ ਗੱਲ ਹੋ ਸਕਦੀ ਆ। ਇਹ ਜ਼ਰੂਰੀ ਨਹੀਂ ਪੈਸੇ ਦਿੱਤੇ ਹੋਣ। ਪਹਿਲਾਂ ਵੀ ਤੁਸੀਂ ਦੇਖ ਲਿਓ ਜਦੋਂ ਇਹ ਪਿਛਲੀਆਂ ਚੋਣਾਂ ਹੋਈਆਂ, ਕੈਂਡੀਡੇਟ ਕਿਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਜ਼ਿਆਦਾ ਮਿਲੀਆਂ? ਜਿਹੜੇ ਬੰਦੇ ਕਲਾਕਾਰ ਸੀ, ਨਚਾਰੇ ਹੀ ਸੀਗੇ ਨਾ, ਉਹ ਵੀ। ਜ਼ਿਆਦਾ ਐਮਐਲਏ ਉਹੀ ਬਣਿਆ ਤਾਂ ਆ ਜਿਹੜੇ ਕੋਈ ਗਾਉਂਦੇ ਸੀ ਜਾਂ ਕੋਈ ਇਦਾਂ ਦੇ ਸੀਗੇ, ਕੋਈ ਕੰਮ ਕਰਦੇ, ਕਿਉਂਕਿ ਆਪ ਇੰਡਸਟਰੀ ਉਹਨਾਂ ਦਾ ਬੰਦਾ। ਹੁਣ ਇਹਨਾਂ ਦੇ ਆਪਸ ਵਿੱਚ ਲਿੰਕ ਇੰਨੇ ਜ਼ਿਆਦਾ ਆ। ਹੁਣ ਵੀ ਤਾਂ ਇੱਕੋ ਹੀ ਗਰੁੱਪ ਹੈ ਜਿਹਨੂੰ ਪ੍ਰੋਗਰਾਮ ਮਿਲਦੇ ਆ। ਖਬਰ ਗਰੇਵਾਲ ਹੋ ਗਿਆ, ਬਿੱਲਾ ਹੋ ਗਿਆ, ਤੇ ਆਹ ਬਾਬਾ ਰਣਜੀਤ ਬਾਬਾ ਤੇ ਗਰੇਵਾਲ ਨੂੰ ਤਾਂ ਕੋਈ ਪ੍ਰੋਗਰਾਮ ਮਿਲਦਾ ਨਹੀਂ ਹੈਗਾ। ਉਹ ਗਾਇਕ ਨਹੀਂ ਹੈਗਾ, ਤੇ ਉਹ ਹੋਰ ਪਾਰਟੀ ਦਾ ਹੁਣ ਖਾਈ ਪੀ ਜਾਂਦੇ ਆ ਇਹ। ਨਾਲੇ ਇਹਦਾ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੋਇਆ? ਮਹਿੰਦੀ ਦੇ ਜੀ ਦੇ ਫੋਰਨ ਲਾਦੇ, ਕਿਉਂਕਿ ਗਾਇਕ ਉੱਥੇ ਗਾ ਕੇ ਚੱਲ ਜਾਂਦਾ, ਅੱਗੇ ਇਹ ਉੱਥੇ ਨਚਾਰ ਜੂ ਲੈਂਦਾ ਤੇ ਰਾਣਾ ਰੂਣ ਵਰਗੀਆਂ ਨੂੰ ਉੱਥੇ ਸਟੇਜ ਤੇ। ਚਾਰ ਪੈਸੇ ਇਹਦੇ ਬਣ ਜਾਂਦੇ ਸੀ। ਉਹਨੇ ਬਾਪੂ ਫੇਰੀ ਦੇਣੀ ਪੈਂਦੀ ਆ। ਆਹ ਕਹਿੰਦੇ ਤਾਂ ਵੇੜਾ ਵੇਖਿਆ ਹੋਇਆ। ਮੈਂ ਕਹਿੰਦਾ ਤਾਂ ਫੇਰੀ ਦਿੰਦਾ, ਮੋਬਾਈਲ ਨੰਬਰ ਬਾਹਰਨਾ। ਹਾਂ ਇਹ ਵੀ ਠੀਕ ਆ। ਨਹੀਂ ਹੁਣ ਭਗਵੰਤ ਮਾਨ ਸਿੱਧੇ ਪੈਸੇ ਦੇ ਦਿੰਦਾ, ਕਹਿੰਦਾ ਕੋਈ ਗੱਲ ਨਹੀਂ ਬੰਦੇ। ਯਾਨੀ ਡੀਜੇ ਵਾਲਿਆਂ ਦਾ ਵੀ ਕੰਮ ਹੁਣ ਥੋੜਾ ਜਿਹਾ ਘਟਿਆ ਲੱਗਦਾ ਆ। ਨਹੀਂ ਜਦੋਂ ਸਾਡਾ ਹੁਣ ਸੀਐਮਏ ਜਾ ਕੇ ਕਾਲਜਾਂ ਦੇ ਵਿੱਚ ਹਰਾ ਸੂਟ ਨੀਲਾ ਸੂਟ ਫਲਾਨਾ ਹੋ ਜਾਂਦੀ ਆ, ਫਿਰ ਡੀਜੇ ਵਾਲੇ ਕੀ ਕਰਨ ਉੱਥੇ? ਸਹੀ ਗੱਲ ਆ। ਉਹ ਤਾਂ ਗੱਲਾਂ 'ਚ ਨਚਾਈ ਜਾਂਦਾ। ਨਾਲੇ ਹੁਣ ਇੰਡੀਆ ਦਾ ਮੈਂ ਦੇਖਿਆ ਯਾਰ, ਬੇੜਾ ਹੀ ਬੈਠਾ ਜਿੱਧਰ ਮਰਜੀ ਦੇ ਲੋ। ਆ ਗੱਲ ਸੁਣੀ ਪਿੱਛੇ ਜੇ ਉਹ ਬੁੜੀ ਉਹ 20 ਕਰੋੜ ਰੁਪਇਆ ਲੁੱਟ ਕੇ ਲੱਗੀ ਕਿੱਦਾਂ? ਆ ਬੁੜੇ ਦੇ ਕੋਲੋਂ। ਆਹੋ ਦੱਸ। ਇਹ ਲੰਬੜ ਨੂੰ ਪਤਾ, ਲੰਬੜਾ ਬੜੇ ਚਟਕਾਰੇ ਨਾਲ ਪੜਦਾ ਸੀ। ਮੈਨੂੰ ਪਤਾ ਲੱਗਾ ਉਹ ਜਿਹੜੇ ਬਾਬੇ ਦੀ ਉਮਰ ਹੈ, ਤਾਏ ਜੀ ਵਰਗੀ ਉਮਰ ਸੀਗੀ। ਮੈਨੂੰ ਫੋਟੋ ਹੀ ਬਣਾਗਾ ਆ, ਮੈਂ ਉਹ ਸਾਲਾ- ਕਿਹਾ ਤਾਇਆ ਝੱਟ ਤਾਂ ਫੜ ਕੇ ਵੀ ਉਹਨੇ। ਪਤਾ ਨਹੀਂ ਉਹਦਾ ਕੀ ਨਹੀਂ ਕਮਲੇ ਤਾਂ ਸ਼ਾਇਦ ਹੋਵਾਂਗੇ, ਪਰ ਇੰਨੇ ਕਮਲੇ ਨਹੀਂ। ਅੱਛਾ ਇੰਨੇ ਕਮਲੇ ਨਹੀਂ ਹੋ ਸਕਦੇ। ਹਾਂ ਇਹ ਤਾਇਆ ਦੇਖੋ ਇਦਾਂ ਹੋਈ ਵੀ ਬੰਦਾ ਸੀ, ਪੈਸੇ ਵਾਲਾ ਸੀ, ਆਨਲਾਈਨ ਇਦਾਂ ਹੀ ਦੋਸਤੀ ਪਈ ਕਿਸੇ ਦੇ ਨਾਲ। ਉਹਨੇ ਵੀ ਮੋਰੇ ਕਹਿ ਦਿੱਤਾ ਵੀ ਆਹ ਦੇਖੋ ਜੀ ਸਾਡੇ ਕੋਲ ਇਦਾਂ ਆ ਵੀ ਤੁਸੀਂ ਇਹਦੇ ਵਿੱਚ ਇਨਵੈਸਟ ਕਰੋ, ਤੁਹਾਡੇ ਪੈਸੇ ਵਧਣੇ ਆ। ਹੁਣ ਜਾਂ ਕਹਿ ਲਓ ਸ਼ੇਅਰ ਮਾਰਕੀਟ ਜਾਂ ਇਨਵੈਸਟਮੈਂਟ, ਸਾਡੇ ਲੋਕਾਂ ਨੂੰ ਲੱਗਦਾ ਵੀ ਇਹ ਇੱਕ ਨਵੀਂ ਚੀਜ਼ ਚੱਲੀ ਹੋਆ ਵੀ ਉਹਦੇ ਵਿੱਚ ਆਪਾਂ ਇਨਵੈਸਟਮੈਂਟ ਕਰਕੇ ਦੇਖ ਲੈਂਦੇ ਆ। ਹੁਣ ਉਹਦੇ ਵਿੱਚ ਇੱਕ ਜਾਲੀ ਜਿਹੀ ਕੋਈ ਐਪ ਦਿਖਾਤੀ, ਜੇ ਚ ਗ੍ਰਾਫ ਉੱਪਰ ਹੀ ਅੱਜ 10 ਰੁਪਏ ਕੱਲ ਨੂੰ 15। ਉਹ ਜਦੋਂ ਬੰਦੇ ਲੱਗਦਾ ਮੇਰੇ ਤਾਂ ਪੈਸੇ ਯਾਰ ਵਸੂਲ ਹੋ ਰਹੇ ਆ, ਭਾਵੇਂ ਹੁਣ ਉਹ ਹੋ ਲਾਲਮਾ ਹਨਾ ਆਨਲਾਈਨ ਜੋ ਮਰਜ਼ੀ ਬਣਾ ਕੇ ਦਿਖਾਈ ਚਲੋ, ਉਹ ਬੰਦਾ ਹੋਰ ਇਨਵੈਸਟ ਕਰਦਾ ਰਿਹਾ। ਉਦੋਂ ਹੀ ਪਤਾ ਲੱਗਾ 20 ਕਰੋੜ ਰੁਪਏ ਲੈ ਕੇ ਜਦ ਤੱਕ ਸਾਰਾ ਕੁਝ ਚਾਂਸ ਨਹੀਂ ਬਣਦਿਆ। ਤੇ ਹੁਣ ਉਹ 20 ਕਰੋੜ ਰੁਪਏ ਜਾਨੀ ਇਹ ਇੱਕ ਸਿੱਖਿਆ ਵੀ ਚਲੋ ਉਹਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਆ। ਲਾਲਚ ਮਾੜਾ ਆ। ਪਹਿਲਾਂ ਬਹੁਤ ਠੱਗੀਆਂ ਹੁੰਦੀਆਂ ਰਹੀਆਂ, ਕਿਸੇ ਦਾ ਫੋਨ ਕਾਲ ਲਾ ਲੈਣੀਆਂ, ਜੀ ਤੁਹਾਡਾ ਬੰਦਾ ਉੱਥੇ ਹਸਪਤਾਲ ਦਾਖਲ ਆ, ਹੁਣੇ ਹੀ ਪਾਓ, ਦੱਸਿਓ ਨਾ ਕਿਸੇ ਨੂੰ। ਆ ਜੀ ਬਾਹਰ ਫੜ ਹੋ ਗਿਆ ਤੁਹਾਡਾ ਬੰਦਾ, ਉਹਦੇ ਕੋਲੇ ਗੱਲਾਂ ਪੁੱਛ ਲੈਣੀਆਂ, ਕਢਾ ਕੇ ਤੇ ਪੈਸੇ ਇਦਾਂ ਵੀ ਬਹੁਤ ਦੂਜੇ ਹੋਏ। ਜਾਨੀ ਆਨਲਾਈਨ ਠੱਗੀਆਂ ਚੱਲੀਆਂ ਬਹੁਤ ਹੈ। ਲੰਬੜਾ ਕੀ ਕਰੇ? ਅੱਛਾ ਥੋੜੇ ਦਿਮਾਗ ਲਾਓ ਤੈਨੂੰ ਪਤਾ ਲੱਗ ਜਾਂਦਾ।
ਹੁਣ ਜਿਹੜੇ ਬੰਦੇ ਨੂੰ ਮੈਨੂੰ ਵੀ ਆਇਆ ਫੋਨ ਇੱਕ ਮੁੰਡੇ ਦਾ ਬੰਦੇ ਦਾ, ਅੱਛਾ ਸਤਿ ਸ੍ਰੀ ਅਕਾਲ ਜੀ, ਅਗੇ ਸਤਿ ਸ੍ਰੀ ਅਕਾਲ, ਪਛਾਣਿਆ? ਮੈਂ ਵੀ ਜਾਣ ਗਿਆ, ਤਾਚਾ ਪਛਾਣ ਲਿਆ। ਮੈਂ ਕਿਹਾ ਫਲਾਣਾ ਛਿੰਦਾ ਆ। ਹਾਂਜੀ ਹਾਂਜੀ ਮੈਂ ਉਹੀ ਆ। ਘਰਦਾ ਕੁੜੀਆਂ ਨੇ ਗੱਲਾਂ ਕਰੀ ਗਿਆ। ਅੱਛਾ ਮੈਂ ਦੱਸਣ ਲੱਗਾ ਮੇਰੇ ਲਈ ਬਹੁਤ ਮਾੜੀ ਹੋਈ। ਮੈਂ ਕੀ ਹੋਇਆ? ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ, ਤੇ ਗੋਰੀ ਦੇ ਸੱਟ ਲੱਗ ਗਈ, ਹੁਣ ਮੈਨੂੰ ਕੋਰਟ ਲੈ ਕੇ ਚੱਲੀ ਆ, ਮੇਰੇ ਤੋਂ ਪੈਸੇ ਹੈ ਨਹੀਂ, ਮੈਂ ਰਿਕੁਐਸਟ ਕਰਨੀ ਤੂੰ ਕਿਸੇ ਨੂੰ ਦੱਸਿਓ ਨਾ, ਮੈਨੂੰ ਇੰਨੇ ਪੈਸੇ ਦੇ ਦਿਓ। ਤੇ ਮੈਂ ਉਹਦੇ ਪੈਸੇ ਦੇ ਕੇ ਵਿੱਚ ਨਿਕਲ ਜਾਵਾਂ। ਉੱਚੀ ਰੋਣ ਲੱਗ ਪਿਆ। ਮੈਨੂੰ ਤਾਂ ਪਤਾ ਸੀ ਜਾਣ ਕੇ ਕਰਦਾ। ਮੈਂ ਸਪੀਕਰ ਲਾਈ ਰਹੀ, ਗੱਲਾਂ ਸੁਣੀ ਗਿਆ। ਬਾਅਦ ਮੈਂ ਕਾਕਾ ਹਾਂ, ਮੈਂ ਕਿਹਾ ਤੇਰੀ ਐਕਟਿੰਗ ਬਹੁਤ ਚੰਗੀ ਆ। ਕਹਿੰਦਾ ਕੀ? ਮੈਂ ਕਿਹਾ ਤੂੰ ਰੋਣਾ ਬਹੁਤ ਵਧੀਆ, ਐਨ ਸਹੀ ਲੱਗਦਾ। ਕਹਿੰਦਾ ਸੱਚੀ? ਮੈਂ ਕਿਹਾ ਆਹੋ। ਮੈਂ ਕਿਹਾ ਇੱਦਾਂ ਪੱਕਰਾ ਕਿਸੇ ਹੋਰ ਨੂੰ ਬਣਾ ਲਾ। ਹੁਣ ਮੈਨੂੰ ਪਤਾ ਲੱਗਦਾ ਹੋਰ ਕੋਈ ਮਿਲਦਾ ਨਹੀਂ। ਫਿਰ ਮੈਨੂੰ ਕਹਿੰਦਾ ਤੈਨੂੰ ਕੋਈ ਜਾਣਦਾ ਹੈਗਾ? ਮੈਂ ਕਿਉਂ? ਕਹਿੰਦਾ ਉਹ ਦੱਸ। ਮੈਂ ਕਹਿੰਦਾ ਉਹਨੂੰ ਫੋਨ ਕਰ ਲੂੰਗਾ। ਮੈਂ ਕਿਹਾ ਮੈਨੂੰ ਕੀ ਮਿਲੂ? ਸੱਚੀ ਗੱਲ ਕਰਦਾ। ਮੈਂ ਕਿਹਾ ਮੈਨੂੰ ਕੀ ਮਿਲੂ? ਕਹਿੰਦਾ ਤੈਨੂੰ 50%। ਅੱਛਾ ਠੀਕ। ਮੈਂ ਕਿਹਾ ਇੱਦਾਂ ਕਰ ਜਾ ਕੇ ਹੋਰ ਦੱਸ ਰਿਹਾ। ਤਾਇਆ ਆਹ ਹਾਲ ਹੋ ਗਿਆ। ਇਹਦੇ ਵਿੱਚ ਗੱਲ ਪਤਾ ਕੀ ਹੈ, ਦੋ ਚੀਜ਼ਾਂ ਗੌਰ ਕਰਨੇ ਵਾਲੇ, ਹਾਸੇ ਨਾਲ ਹਾਸਾ ਆ। ਪਹਿਲੀ ਗੱਲ ਤਾਂ ਆਪਾਂ ਆਪਣੇ ਨੌਜਵਾਨਾਂ ਦੇ ਦੋਸ਼ ਕੱਢਦੇ ਹੁੰਦੇ ਨੇ ਵੀ ਇਹ ਨਹੀਂ ਅਖਬਾਰਾਂ ਖੂਰਾਂ ਪੜ੍ਹਦੇ, ਤਾਂ ਬਸ ਰੀਲਾਂ ਦੇਖਣੇ, ਮੋਬਾਈਲਾਂ ਲੱਗੇ ਰਹਿੰਦੇ ਆ। ਤੇਰੇ ਵਰਗੀ ਉਮਰ ਵਾਲੇ ਬੰਦੇ ਵੀ ਹੁਣ ਆਹੀ ਕੁਛ ਕਰਦੇ, ਉਹ ਵੀ ਇਹਦੇ ਵਿੱਚ ਫਸ ਗਏ। ਇਹ ਰੀਲਾਂ ਨੂੰ ਨਾ ਦੇਖ ਕੇ ਪਟੌਟੇ ਪੈ ਜਾਂਦੇ ਆ। ਬਾਕੀ ਤੁਸੀਂ ਕਹਿੰਦੇ ਆ ਵੀ ਬੰਦੇ ਏਦਾਂ ਕਿਉਂ ਜੋੜਦੇ? ਦੇਖੋ ਬੰਦਾ ਤੇ ਮੁਸ਼ਕੀ ਬੰਦਾ, ਇਹਨਾਂ ਦੋਨਾਂ 'ਚ ਫਰਕ ਹੈ। ਜਿਹੜਾ ਬੰਦਾ ਹੁੰਦਾ ਨਾ ਉਹ ਏਦਾਂ ਟਪਲਾ ਨਹੀਂ ਖਾਂਦਾ। ਹੁਣ ਜੇ ਹੋਵੇ ਕੋਈ ਮੈਨੇਜਰ ਵਾਲਾ ਮੁਸ਼ਕੀ ਜਿਹਾ, ਉਹ ਫਸ ਗਿਆ। ਆ ਗਈ ਨਾ ਗੱਲ ਉੱਥੇ ਆ ਗਿਆ। ਡੱਬਾ ਇਹਨੇ ਫੇਰ ਵੀ ਨਹੀਂ ਖਿਲਾਉਣਾ, ਮੈਂ ਤਾਂ ਇਹ ਵੀ ਦੱਸ ਦਿੱਤਾ। ਜੋ ਮਰਜ਼ੀ ਕਰ ਲਿਓ, ਇਹਨੇ ਖਿਲਾਉਣਾ ਨਹੀਂ ਹੈਗਾ। ਜੋ ਮਰਜ਼ੀ ਕਰ ਲਿਓ, ਇਹ ਕੰਮ ਚੱਲਦਾ ਹੀ ਰਹਿਣਾ। ਮੈਂ ਤੁਹਾਨੂੰ ਦੱਸਾਂ। ਉਹ ਯਾਰ ਮੈਂ ਕੋਰਟ ਦੀ ਗੱਲ ਸੁਣੀ ਲੱਭਣਾ, ਤੈਨੂੰ ਪਤਾ ਹੋਣਾ। ਕਹਿੰਦੇ ਨਵਜੋਤ ਕੌਰ ਨੇ ਆਪਣੇ ਸਿੱਧੂ ਨੇ ਨਵੀਂ ਪਾਰਟੀ ਬਣਾ ਲਈ ਆ। ਮੈਂ ਤਾਂ ਬਾਹਰ ਗਿਆ ਜੀ, ਹੁਣ ਆਈ ਨੂੰ ਪਤਾ ਲੱਗਾ। ਪਤਾ ਨਹੀਂ ਮਾਟਰ ਇਹਦੀਆਂ ਪੋਟਾ ਸ਼ੇਅਰ ਕਰਦਾ ਅੱਜ ਕੱਲ੍ਹ, ਮੈਨੂੰ ਨਹੀਂ ਪਤਾ ਇਹਨੂੰ ਵਿੱਚੋਂ ਕੀ ਮਿਲਦਾ ਆ। ਮਾਟਰ ਸੱਚੀ ਹੈ? ਨਾਰਾਜ਼ਗੀ ਬਹੁਤ ਚਿਰਦੀ ਚੱਲਦੀ ਹੈ ਇਹਦੀ। ਤੇ ਕਾਂਗਰਸ ਪਾਰਟੀ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਤਾਂ ਅਜੇ ਤੱਕ ਕਾਂਗਰਸ ਹੀ ਫਿਰੀ ਜਾਂਦਾ। ਇਹ ਬੀਬੀ ਨੇ ਵਿਰੋਧ ਪ੍ਰਦਰਸ਼ਨ ਬਹੁਤ ਰੱਖਿਆ। ਵਿੱਚੇ ਕਈ ਲੋਕ ਇਹ ਵੀ ਕਹਿੰਦੇ ਰਹੇ ਆ ਵੀ ਭਾਜਪਾ ਦੇ ਨਾਲ ਹੋ ਜਾਣਾ ਆ ਕੰਮ, ਪਰ ਭਾਜਪਾ ਨਾਲ ਅਟੈਚਮੈਂਟ ਹੋਈ ਨਹੀਂ, ਕਿਉਂਕਿ ਪਹਿਲਾਂ ਭਾਜਪਾ ਲੋ ਜਿੱਤਦੇ ਵੀ ਰਹੇ ਆ। ਭਾਜਪਾ ਵੀ ਇਸ ਵਾਰ ਇਦਾਂ ਚੱਲ ਰਹੀ ਆ ਵੀ ਕਿਸੇ ਨੂੰ ਦੇਖ ਕੇ, ਜਾਨੀ ਪੁਰਾਣਾ ਪਾਸਟ ਕਿਦਾਂ ਦਾ, ਉਹਨੂੰ ਹੀ ਜ਼ਿਆਦਾ ਮੂੰਹ ਜਿਹੜਾ ਆ ਲਾ ਰਹੇ ਆ। ਉਹਨਾਂ ਦਾ ਵੀ ਐਤਕੀ ਜਿੱਦਾਂ ਹੁਣ ਬਿਆਨ ਆ ਗਿਆ ਵੀ ਅਸੀਂ ਇਕੱਲਿਆਂ ਨੇ ਲੜਾਈ ਲੜਨੀ ਆ। ਹੁਣ ਇਹਨਾਂ ਨੇ ਨਵੀਂ ਪਾਰਟੀ ਇੱਕ ਬਣਾ ਲਈ ਆ। ਪਾਰਟੀ ਦਾ ਖੈਰ ਕਹਿੰਦੇ ਪਹਿਲਾਂ ਹੀ ਬਣੀ ਹੋਈ ਆ, ਬਈ ਉਹਦਾ ਕੋਈ ਬਾਲੀ ਵਾਰਸ ਹੈ ਨਹੀਂ, ਸਾਂਭ ਲਈ ਆ। ਸਾਂਭ ਲਈ ਆ। ਪਰ ਹੁਣ ਇਹ ਆ ਵੀ ਇੱਥੇ ਆਪਣੇ ਵੋਟਾਂ ਦੇ ਨਾਲ ਜਿੱਤ ਹੋ। ਹੁਣ ਬੀਬੀ ਕੋਲ ਵੋਟਾਂ ਕਿੰਨੀਆਂ ਆ ਗਿਆ ਇਹ ਹੁਣ ਪਤਾ ਲੱਗ ਜੂ, ਸਮਾਂ ਦੱਸੂ। ਪਰ ਲੋਕੀ ਜਿਹੜੇ ਹੁਣ ਗੱਲਾਂ ਕਿੱਦਾਂ ਦੀਆਂ ਕੀਤੀਆਂ ਜਾ ਰਹੀਆਂ, ਪਹਿਲੀ ਤਾਂ ਇਹ ਆ ਵੀ ਕਰਪਸ਼ਨ ਦੇ ਉੱਤੇ ਉਹਨੇ ਇੱਕ ਬੜਾ ਸਟੈਂਡ ਰੱਖਿਆ ਵੀ ਕਰਪਸ਼ਨ ਹਰ ਇੱਕ ਜਿਹੜਾ ਆਫੀਸਰ ਆ ਉਹ ਜਵਾਬਦੇਹ ਹੋਊਗਾ। ਉਹਦੀ ਜਿਹੜੀ ਪੁੱਛ ਪੜਤਾਲ ਜਿਹੜੀ ਆ ਬਹੁਤ ਕੀਤੀ ਜਾਣੀ ਆ। ਇੱਕ ਉਹਨੇ ਮੁੱਦਾ ਉਠਾਇਆ ਆ ਵੀ ਫੀਮ ਦੀ ਖੇਤੀ ਦਾ, ਵੀ ਜਿਹੜੇ ਨੈਚੁਰਲ ਨਸ਼ੇ ਆ ਵੀ ਇਹਨਾਂ ਨੂੰ ਜਿਹੜਾ ਉਠਾਉਣਾ, ਕੁਛ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਪੰਜਾਬੀਆਂ ਦੇ ਨਾਲ। ਗਾਂਧੀ ਇਹ ਕਰਦਾ ਹੁੰਦਾ ਸੀ। ਹਾਂ ਉਹ ਵੀ ਕਰਦਾ ਹੁੰਦਾ ਸੀ। ਇਹ ਮਾਟਰਾ ਲੰਮਣ ਨੂੰ ਬਿਠਾਕ ਦੀ 10 ਗਾਣਾ ਕੱਢੀ ਆ ਵੀ ਇਹ ਮਾੜਾ ਹੈ, ਦਾਰੂ ਪੀ ਲੈਂਦਾ ਹੈ, ਇਹ ਕਰਦਾ ਉਹ ਕਰਦਾ। ਮੈਂ ਇਹ ਬੀਬੀ ਨੂੰ ਨਾ ਸਵਾਲ ਕਰਨਾ ਚਾਹੁੰਦਾ ਵੀ ਤੁਸੀਂ ਕਹਿੰਦੇ ਆ ਵੀ ਇਹ ਸਿੰਥੈਟਿਕ ਨਸ਼ੇ ਛੱਡ ਕੇ ਆ ਫੀਮ ਖਾਓ, ਇਹੀ ਹੋਇਆ ਮਤਲਬ ਇਹ ਕਿਹੜਾ ਸੁਨੇਹਾ ਹੋਇਆ ਵੀ ਇੱਕ ਨਸ਼ਾ ਕਰ ਲੋ, ਉਹ ਛੱਡ ਕੇ ਇਹ ਕਰ ਲੋ। ਨਸ਼ਾ ਤਾਂ ਨਸ਼ਾ ਹੀ ਆ ਨਾ। ਅਸੀਂ ਤਾਂ ਆਪਣੀ ਕੌਮ ਨੂੰ ਕੱਢਣਾ ਹੈਗਾ ਬਾਹਰ ਵੀ ਛੱਡੋ ਨਸ਼ਿਆਂ ਨੂੰ ਯਾਰ। ਤੁਸੀਂ ਪੁਰਾਣੇ ਪੰਜਾਬ ਦਾ ਕੋਈ ਜਰਾ ਰਿਸਟ ਪੋਸਟ ਰਹੋ। ਮੈਂ ਇਹਦੇ ਹੱਕ ਨਹੀਂ ਹੈਗਾ। ਮੈਨੂੰ ਇਹ ਗੱਲ ਲੰਬੜਾ ਅਸੀਂ ਵੀ ਤੇਰੇ ਨਾਲ ਸਹੀ ਆ ਬਈ ਇਸ ਗੱਲ 'ਚ ਸਹਿਮਤ। ਇਹ ਤਾਂ ਆ ਜਿਹੜੇ ਨਸ਼ੇ ਹੱਕ ਵਿੱਚ ਕਰੀਦਾ। ਹਾਂ ਇਹਦੇ ਹੱਕ ਵਿੱਚ ਜਿਹੜੇ ਬੰਦੇ ਆ ਉਹ ਇਹ ਕਹਿ ਦਿੰਦੇ ਆ ਦੇਖੋ ਜੀ ਚਿੱਟੇ ਵਾਲਾ ਛੇਤੀ ਮਰ ਜਾਂਦਾ, ਜਿਹੜਾ ਇਹ ਆ ਟਾਈਮ ਕੱਢ ਜਾਂਦਾ। ਫਿਰ ਦੂਜਾ ਇਹ ਆ ਵੀ ਜਿਹੜਾ ਬੰਦਾ ਠੰਡੇ ਨਸ਼ੇ ਕਰਦਾ, ਜਿਹਨਾਂ ਨੂੰ ਠੰਡੇ ਕਹਿੰਦੇ ਆ, ਫੀਮ ਹੋ ਗਈ, ਡੋਡੇ ਹੋ ਗਏ, ਵੀ ਇਹ ਠੰਡੇ ਆ, ਇਹ ਕੀ ਕਰਦੇ ਆ ਵੀ ਜਦੋਂ ਇਹ ਖਾ ਪੀ ਲੈਂਦੇ ਆ ਤੇ ਬੰਦਾ ਕੰਮ ਕਰੀ ਜਾਂਦਾ। ਕੀ ਬੰਦੇ ਦੀ ਜ਼ਿੰਦਗੀ ਸਿਰਫ ਕੰਮ ਕਰਨ ਦੇ ਲਈ ਆ? ਹੁਣ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਹੜੇ ਇਹ ਪੋਸਟ ਦਾ ਸ਼ਿਕਾਰ ਰਹੇ ਆ, ਅਮਲ ਦਾ ਸ਼ਿਕਾਰ ਰਹੇ ਆ। ਪੁਰਾਣੇ ਜਿਹੜੇ ਆ ਉਹ ਕੇਦੀਪ ਪੋਸਟ ਹੀ ਬਣਦਾ ਹੁੰਦਾ ਸੀ। ਉਹਦੀਆਂ ਗੱਲਾਂ ਕਿਤੇ ਸੁਣ ਕੇ ਦੇਖੋ, ਘਰ ਦੇ ਵਿੱਚ ਪੰਗੇ ਹੀ ਇੰਨੇ ਪਏ ਹੁੰਦੇ ਸੀ ਪੋਸਟ ਦੇ। ਆ ਭਜਨਾ ਅਮਲੀ ਬਣਦਾ ਹੁੰਦਾ ਸੀ। ਭਜਨਾ ਅਮਲੀ ਕਿਤੇ ਆਈਡੀਅਲ ਕਰੈਕਟਰ ਥੋੜੀ ਹੁੰਦਾ ਸੀ ਬਈ ਉਹ ਜਿਹੜਾ ਕਰੈਕਟਰ ਸਾਡੇ। ਦੂਜਾ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਲੱਗੇ ਹੋਏ ਆ। ਫਿਰ ਦੂਜੀ ਆ ਜਿਹੜਾ ਹੀਰੋ ਖਾ ਰਿਹਾ ਜਾਂ ਚਿੱਟਾ ਪੀ ਰਿਹਾ, ਇਹਦੀ ਕੋਈ ਗੁੰਜਾਇਸ਼ ਹੈਗੀ ਆ ਵੀ ਉਹਦਾ ਬੰਦੇ ਦਾ ਡੋਡਿਆਂ ਤੇ ਸਰ ਜੋ? ਡੋਡੇ ਦਾ ਬਹੁਤ ਸਾਥਦੇ ਆ ਉਹਨੂੰ। ਇਹ ਕਹਿ ਰਿਹਾ ਦੇਖੋ ਜੀ ਚਿੱਟੇ ਤੇ ਵੀ ਉਹ ਲੱਗਾ ਹੀ ਆ, ਉਹ ਇੱਧਰ ਲੱਗ ਜਾਵੇ। ਹੁਣ ਜਿਹੜਾ ਬੰਦਾ ਚਿੱਟੇ ਤੇ ਲੱਗਾ ਆ, ਇੱਕ ਕੈਮੀਕਲ ਨਸ਼ਾ ਆ,
ਇੱਕ ਪਾਸੇ ਆਯੁਰਵੈਦਿਕ ਦਵਾਈ ਆ, ਜਿਹਨੇ ਪਤਾ ਨਹੀਂ ਹੋਮਿਓਪੈਥੀ ਦਵਾਈ ਪਤਾ ਨਹੀਂ ਮਹੀਨੇ ਬਾਅਦ 2 ਮਹੀਨੇ ਬਾਅਦ ਅਸਰ ਕਰਨਾ, ਇੱਕ ਪਾਸੇ ਉਹਨੂੰ ਉਸੇ ਵੇਲੇ ਕਰ ਐਲੋਪੈਥੀ ਆ। ਬਸ ਕਰਨਾ ਇਹਨਾਂ ਨੇ ਵੀ ਉਹੀ ਆ, ਕੰਪਨੀ ਬਦਲਣੀ ਵੀ ਅਸਲ ਵਿੱਚ ਕੀ ਹੈ ਕਿ ਲੋਕਾਂ ਨੂੰ ਸ਼ਾਇਦ ਭਰਮਾਉਣ ਦੇ ਤਰੀਕੇ ਹੋ ਗਏ, ਜਦ ਕਿ ਹੁਣ ਗੱਲਾਂ ਜਿਹੜੀਆਂ ਹੋਣੀ ਚਾਹੀਦੀਆਂ ਕਿ ਇੱਕ ਸਮਾਜ ਜਿਹੜਾ ਆ ਆਰਥਿਕ ਤੌਰ ਦੇ ਉੱਤੇ ਤਾਂ ਗੱਲੇ ਨਹੀਂ ਕਰ ਰਿਹਾ। ਆਰਥਿਕਤਾ ਇੰਨੀ ਨਿਘਾਰ ਵੱਲ ਗਈ ਆ, ਹੁਣ ਸ਼ਾਮਲਾਟਾਂ ਦੀ ਆ ਗੱਲ, ਲੰਬੜ ਕੱਲੇ ਹੀ ਦੱਸਦਾ ਗਿਆ, ਕਚਹਿਰੀਆਂ 'ਚੋਂ ਆਇਆ ਹੈ ਕਿ ਸ਼ਾਮਲਾਟਾਂ ਦੇ ਉੱਤੇ ਵੀ ਹੁਣ ਉਹ ਕਹਿੰਦੇ ਆ ਵੀ ਇਹਦੀ ਜਿਹੜੀ ਬੋਲੀ ਆ ਵਧਾਉਣੀ ਚਾਹੀਦੀ ਹੈ। ਆਰਥਿਕਤਾ ਦੇ ਉੱਤੇ ਸਰਕਾਰ ਇਹ ਹੁਣ ਤਾਂ ਇਹਨੂੰ ਵੀ ਥੋੜੀ ਸ਼ਰਮ ਆਉਣੀ ਚਾਹੀਦੀ ਹੈ, ਮੈਨੂੰ ਕੋਈ ਸ਼ਰਮ ਆਉਣੀ, ਸਰਪੰਚ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਹੁਣ ਬੋਲਦੇ ਨਹੀਂ ਇਹ ਤਾਂ ਪਹਿਲਾਂ ਬੋਲਦੇ, ਇਹਨੂੰ ਸਾਰਾ ਪਤਾ ਹੈ ਕੀ ਕਰਦੇ ਆ। ਮੈਂ ਕਿਹਾ ਨਕਮੀ ਸਰਕਾਰ ਆ ਇਹ, ਸਰਕਾਰ ਨਕਮੀ ਹੈਗੇ, ਮੈਂ ਕਹਿੰਦਾ ਤੁਸੀਂ ਸਰਕਾਰ ਪਰ ਦੇ ਬੰਦੇ ਮੇਰਾ ਆ। ਕੀ ਲੈਣ ਦੇਣਾ ਦੱਸ ਲੰਬੜਾ। ਨਹੀਂ ਤੁਸੀਂ ਜਿਹੜਾ ਗਲਤ ਕੰਮ ਹੋਣ ਡਿਆ ਪਿੰਡਾਂ ਦੇ ਨਾਲ, ਤੁਸੀਂ ਆਵਾਜ਼ ਕਿਉਂ ਉਠਾਉਂਦੇ? ਉਠਾਉਣੇ ਆਵਾਜ਼, ਕੀ ਉਠਾਉਂਦੇ ਆ ਤੁਸੀਂ ਆਵਾਜ਼? ਆਵਾਜ਼ ਇਹ ਟੋਨੇ ਵੀ ਨਹੀਂ ਹੋਣਾ ਚਾਹੀਦਾ। ਸਭ ਤੋਂ ਪਹਿਲੀ ਆਵਾਜ਼ ਲੰਬੜੇ ਠਾਈ ਆ, ਚਾਹੇ ਬੰਦਾ ਮੈਂ ਘੜੁੱਕੇ ਵਾਲਿਆਂ ਦਾ ਆ। ਮਾਟਰਾ ਮੈਨੂੰ ਦੱਸ, ਜੇ ਤਨਖਾਹਾਂ ਨਹੀਂ ਤੁਹਾਡੇ ਕੋਲ ਦੇ ਹੁੰਦੀਆਂ ਤੇ ਹੁਣ ਲੋਕਾਂ ਦਾ ਕਸੂਰ ਆ? ਨਾ ਪੈਸੇ ਖਾਓ, ਨਾ ਜਾ ਝੂਟੇ ਲਾਓ, ਨਾ ਬਿਜਲੀ ਵਰਤੋ ਹੈ। ਇਹ ਕਹਿੰਦੇ ਆ ਜਿਹੜੀ ਸ਼ਾਮਲਾਟ ਜ਼ਮੀਨ ਹੁੰਦੀ ਆ, ਤੇਰੀ ਦੱਬੀਆਂ ਬਥੇਰੀਆਂ, ਮੈਨੂੰ ਪਤਾ। ਅੱਛਾ। ਤੂੰ ਬੋਲਦਾ ਨਹੀਂ ਹੈਗਾ। ਸ਼ਾਮਲਾਟ ਜ਼ਮੀਨ ਕਿਸੇ ਗਰੀਬ ਗੁਰਬੇ ਨੂੰ ਮਿਲਦੀ ਆ ਵੀ ਘੱਟ ਠੇਕੇ ਤੇ, ਜਿਹੜਾ ਮਾਰਕੀਟ ਦਾ ਠੇਕਾ ਚੱਲਦਾ ਉਹਦੇ ਨਾਲ ਅੱਧੇ ਤੋਂ ਵੀ ਘੱਟ ਤੇ ਮਿਲਦੀ ਆ। ਉਹ ਕਹਿੰਦੇ 20% ਵਧਾ ਕੇ ਬਰਾਬਰ ਠੇਕਾ ਕਰ ਦਿਓ। ਉਹ ਫਿਰ ਸ਼ਾਮਲਾਟ ਨੂੰ ਫੋੜੇ ਤੇ ਰਗੜ ਕੇ ਲਾਉਣਾ। ਹਾਂ, ਪਰ ਤਾਂ ਇੱਥੇ ਨਾਲੇ ਇਦਾਂ ਨਾ ਵੱਡੀ ਗੱਲ ਇਹ, ਉਹ ਕਹਿੰਦੇ ਵੀ ਪੈਸੇ ਕੰਮ ਨੂੰ ਚਾਹੀਦੇ, ਪੈਸੇ ਸਾਨੂੰ ਦੇ ਦਿਓ। ਪਰ ਲੰਬੜਾ ਆਪਾਂ ਇੱਕ ਪਾਸੇ ਗੱਲ ਕਰਦੇ ਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਘਾਟੇ ਦੇ ਵਿੱਚ ਚੱਲ ਰਹੀ ਆ। ਹੁਣ ਉਹਦੇ ਵਿੱਚ ਤਰੀਕਾ ਦਾ ਕੋਈ ਤਾਂ ਲੱਭਣਾ ਹੀ ਪੈਣਾ। ਜਿੱਦਾਂ ਹੁਣ ਲੰਬੜ ਨੇ ਕਿਹਾ ਵੀ ਗਰੀਬ ਲੋਕ ਆ, ਇਹ ਕਿੱਦਾਂ ਤੂੰ ਦਾਅਵੇ ਨਾਲ ਕਹਿ ਸਕਦਾ ਵੀ ਸ਼ਾਮਲਾਟ ਦੀ ਜਿਹੜੀ ਗਰੀਬ ਲੋਕਾਂ ਦੇ ਗਰੀਬ ਨੂੰ ਸ਼ਾਮਲਾਟ ਨਹੀਂ ਗਰੀਬ ਮਿਲਦੀ, ਨੂੰ ਤਾਂ ਸ਼ਾਮਲਾਟ ਮਿਲਦੀ ਨਹੀਂ, ਖੜੇ ਨਹੀਂ ਹੋਣ ਦਿੰਦੇ। ਹੁਣ ਕੀ ਆ ਕਿ ਉੱਥੇ ਤੁਸੀਂ ਆ ਪਿੰਡ ਦੀ ਬੋਲੀ ਹੁੰਦੀ ਆ, ਹਾਂ ਠੀਕ ਆ ਜੀ। ਹੁਣ ਜਦੋਂ ਬੋਲੀ ਹੋਣ ਲੱਗਦੀ ਆ, ਜਿਹੜਾ ਬੰਦਾ ਘਰੋਂ ਹੀ ਸੋਚ ਕੇ ਆਇਆ, ਜਿਹਨੇ ਤੌਲਾ ਛੱਡਿਆ ਆ, ਹੁਣ ਜਿਹੜੀ ਸ਼ਾਮਲਾਟ ਬੋਲੀ ਆ, ਇਹ ਕੋਈ ਇਹ ਤਾਂ ਹੈ ਨਹੀਂ ਵੀ ਥੋੜੇ ਤੇ ਚਲੇ ਜਾਂਦੀ, ਉਹ ਵੀ ਬਰਾਬਰ ਹੀ ਚਲੇ ਜਾਂਦੀ ਹੈ। ਹੁਣ ਕਈ ਇਦਾਂ ਦੀਆਂ ਹੈਗੀਆਂ ਸ਼ਾਮਲਾਟਾਂ ਵੀ ਜਿਨ੍ਹਾਂ ਦਾ ਵਿੱਚ ਸਾਡੀ ਜ਼ਮੀਨ ਦੇ ਨਾਲ ਆ, ਸਾਡਾ ਹੀ ਪਾਣੀ ਉੱਥੇ ਲੱਗ ਜਾਣਾ। ਇਦਾਂ ਵੀ ਹੁੰਦਾ। ਹੁਣ ਇੱਕ ਬੰਦੇ ਕੋਲ ਉੱਥੇ ਪਾਣੀ ਹੈ ਨਹੀਂ, ਹੁਣ ਸ਼ਾਮਲਾਟ ਦੇ ਵਿੱਚ ਮੋਟਰ ਤਾਂ ਕਿਤੇ ਲੱਗੀ ਨਹੀਂ, ਹੁਣ ਉਹਦੇ ਵਿੱਚ ਕੀ ਆ ਕਿ ਉਹ ਦੂਜਾ ਬੰਦਾ ਲਊਗਾ, ਉਹਦੇ ਵਿੱਚ ਇੱਕ ਤਾਂ ਕੰਪੀਟੀਸ਼ਨ ਘਟ ਜਾਂਦਾ। ਇਹ ਆ ਵੀ ਕੰਪੀਟੀਸ਼ਨ ਘੱਟ ਹੁੰਦਾ ਵੀ ਇਹ ਜਿਹੜਾ ਤੁਸੀਂ ਹੁਣ ਜੇ ਉਸੇ ਬੰਦੇ ਨੂੰ ਜਿਹੜੀ ਸ਼ਾਮਲਾਟ ਦੀ ਬੋਲੀ 10,000 ਚ ਲੈਂਦਾ, ਪ੍ਰਾਈਵੇਟ ਆੜ ਕੇ ਉਹ 20,000 ਨੂੰ ਲੈਣ ਡਿਆ। ਮੈਂ ਵੈਸੇ ਹੀ ਕਹਿ ਰਿਹਾ, ਵੈਸੇ ਤਾਂ 50-60,000 ਤੋਂ ਉੱਤੇ ਆ ਵੀ, ਯਾਨੀ ਦੁੱਗਣੇ ਮੁੱਲ ਤੇ ਉੱਤੇ ਦੇ ਰਹੇ ਆ। ਸਰਕਾਰ ਦਾ ਕਹਿਣਾ ਇੰਨਾ ਗਿਆ, ਯਾਨੀ ਜਿੱਥੇ ਤੱਕ ਮੈਂ ਸਮਝਦਾ। ਪਰ ਇਹਦੇ ਵਿੱਚ ਲੰਬੜ ਦੀ ਵੀ ਗੱਲ ਸਹੀ ਹੋ ਸਕਦੀ ਆ ਵੀ ਉਹਦੇ ਵਿੱਚ ਕਈ ਜਿਹੜੇ ਕੁਝ ਲੋਕ ਹੋਣਗੇ, ਗਰੀਬ ਹੋਣਗੇ, ਜਿਨ੍ਹਾਂ ਨੂੰ ਉਹਦਾ ਫਾਇਦਾ ਹੁੰਦਾ। ਪਰ ਆਹ ਲੰਬੜ ਦੀ ਬਹੁਤ ਵਧੀਆ ਗੱਲ ਆ ਵੀ ਪਹਿਲਾਂ ਆਪਣੇ ਖਰਚੇ ਘਟਾਓ। ਜਿਹੜੀ ਇਹਨਾਂ ਨੇ ਮਾਸਟਰ ਬਿਜਲੀ ਫ੍ਰੀ ਕਰ ਦਿੱਤੀ ਜਾਂ ਬੱਸਾਂ ਦੇ ਕਿਰਾਏ ਕਰ ਦਿੱਤੇ, ਜਿਸ ਚੀਜ਼ ਦੇ ਉੱਤੇ ਖਰਚ ਆਉਂਦਾ ਉਹਨੂੰ ਤੁਸੀਂ ਫ੍ਰੀ ਕਿੱਦਾਂ ਕਰ ਸਕਦੇ? ਬਿਲਕੁਲ। ਪ੍ਰੋਫਿਟ ਨਾ ਕਰੋ, ਖਰਚ ਤਾਂ ਕੱਢੋ। ਹੁਣ ਜਿੱਤਣ ਦੇ ਮਾਰੇ ਇਹ ਵਾਅਦੇ ਕਰ ਦਿੰਦੇ ਆ, ਉਹਨਾਂ ਹੁੰਦਾ ਵੀ ਝੂਠ ਸੱਚ ਬੋਲ ਕੇ ਜਿੱਤ ਜਾਓ, ਹਾਂ, ਫਿਰ ਦੇਖੀ ਚੱਲੂ। ਹੁਣ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਝੂਠ ਬੋਲਦੀਆਂ, ਇਲੈਕਸ਼ਨ ਜਿੱਤਦੀਆਂ, ਮੁੜ ਕੇ ਤਨਖਾਹਾਂ ਨਹੀਂ ਪੂਰੀਆਂ ਹੁੰਦੀਆਂ, ਖਰਚੇ ਨਹੀਂ ਪੂਰੇ ਹੁੰਦੇ, ਕਰਜ਼ਾ ਹੋਰ ਲਈ ਜਾਂਦੇ, ਕਰਜ਼ਾ ਸਿਰ ਤੇ ਚੜੀ ਜਾਂਦਾ। ਪਰ ਅਸੀਂ ਵੀ ਨਹੀਂ ਸੋਚਦੇ ਕਿ ਜਿਹੜਾ ਅੱਜ ਕਰਜ਼ਾ ਸਾਡੇ ਚੜਿਆ ਆ, ਕਿਸੇ ਨਾ ਕਿਸੇ ਨੂੰ ਗਾਂਹ ਜਾ ਕੇ ਪੇ ਕਰਨਾ ਪੈਣਾ, ਸਾਡੀਆਂ ਪੀੜ੍ਹੀਆਂ ਨੂੰ ਪੇ ਕਰਨਾ ਪੈਣਾ। ਬਿਲਕੁਲ। ਸਾਨੂੰ ਸੋਚਣ ਦੀ ਲੋੜ ਵਾ। ਅਸੀਂ ਜਿੰਨੇ ਵੀ ਲੋਕੀ ਆ, ਕਦੀ ਕਿਸੇ ਨੇ ਮੁੱਦਾ ਉਠਾਇਆ, ਲੰਬੜ ਰੌਲਾ ਤਾਂ ਪਾਈ ਜਾਂਦਾ ਵੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ ਸਾਨੂੰ। ਅੱਛਾ, ਉਹ ਕੀ ਫ੍ਰੀ ਦੇ ਰਿਹਾ, ਉਹ ਕੀ ਫ੍ਰੀ ਦੇ ਰਿਹਾ। ਖੀਰ ਤੇ ਆ ਕੇ ਲੰਬੜਾ ਗੱਲ ਸੁਣ, ਜੋ ਮਰਜ਼ੀ ਕਰ ਲਓ, ਖੀਰ ਤੇ ਆ ਕੇ ਸਾਡੀ ਵੋਟ ਸਾਰੀ ਸ਼ਰਾਬ ਤੇ ਵਿਕ ਜਾਂਦੀ। ਅੱਛਾ, ਮੈਂ ਤਾਂ ਪਹਿਲੀ ਗੱਲ ਤਾਂ ਇਹ, ਮੈਂ ਕਿੰਤੂ ਪਰੰਤੂ ਇਸ ਚੀਜ਼ ਦਾ ਕੀਤਾ। ਮੈਨੂੰ ਪਤਾ ਉੱਥੇ ਇਦਾਂ ਦੇ ਮੈਨੇਜਰ ਵਰਗੇ ਵੀ 4 ਪੈਸੇ ਜੇਬ 'ਚ ਪਾ ਕੇ ਬੋਲੀ ਵੱਡੀ ਲਾ ਜਾਂਦੇ ਆ। ਇਹ ਤਾਂ ਜਿਹੜਾ ਮਾਰਕੀਟ ਠੇਕਾ ਚੱਲਦਾ ਕਿ ਉਹਨੂੰ ਵੀ ਵਧਾ ਜਾਂਦੇ ਆ। ਇਹ ਐਡੇ ਪਤੰਦਰ ਆ ਇਹ। ਪਰ ਜੇ ਹੁਣ ਠੇਕਾ ਚੱਲ ਵਧੇ ਹੀ ਗਿਆ, ਇਦਾਂ ਦੇ ਬੰਦਿਆਂ ਦੇ ਵਿੱਚ ਆਏ ਗੰਦ ਪਾਉਣਾ ਹੀ ਹੁੰਦਾ ਆ, ਤੇ ਉਹ ਪੈਸੇ ਫਿਰ ਪਿੰਡ ਤੇ ਲੱਗਣੇ ਚਾਹੀਦੇ ਕਿ ਹੁਣ ਸਰਕਾਰ ਨੂੰ ਦੇ ਦਈਏ? ਪਿੰਡ ਤੇ ਲੱਗਣੇ ਚਾਹੀਦੇ ਆ, ਪਰ ਪਿੰਡ 'ਚ ਜਿਹਨਾਂ ਨੂੰ ਮਿਲਣੇ ਆ ਪੈਸੇ, ਜਿਹਨਾਂ ਸਰਪੰਚਾਂ ਨੂੰ ਮਿਲਣੇ ਆ, ਫਿਰ ਡਿਊਟੀ ਉਹਨਾਂ ਦੀ ਲੱਗਦੀ, ਉਹ ਲਾ ਦੀ ਦੇਣ ਕਿ ਉਹਨੇ ਜੇਬ ਤੋਂ ਚੱਲ ਜਾਣਾ। ਮੈਂ ਠੇਕਾ ਨਹੀਂ ਲਿਆ ਲੈ ਅੱਛਾ, ਹੁਣ ਦੇਖ ਲਾ, ਇਹ ਤਾਂ ਤੁਸੀਂ ਗਲਤ ਆ। ਤੁਸੀਂ ਨੰਬਰ ਨੂੰ ਸਮਝਾਉਣ ਰਹੇ, ਜਿਹੜਾ ਬੰਦਾ ਬੋਤਲ ਦੀ ਬਜਾਏ ਡੱਬੇ ਦੇ ਵੇਚ ਸਕਦਾ, ਉਹਨਾਂ ਕੋਲ ਤੁਸੀਂ ਕੀ ਆਸ ਰੱਖਦੇ? ਯਾਰ ਤੇਰੇ ਤੋਂ ਵੀ ਕੀ ਆਸ ਰੱਖਿਆ ਮਾਰਾ ਤੂੰ? ਕਦੀ ਕਿਸੇ ਦੇ ਕਿੱਚ ਇਹ ਹੁਣ ਨਹੀਂ ਤਾਂ ਛੱਡ ਡੱਬੇ ਨੂੰ, ਛੱਡਤਾ ਡੱਬਾ, ਛੱਡਤਾ ਆ ਥੂ ਆ ਤੇਰੇ ਡੱਬੇ ਨੂੰ। ਲੱਖ ਦੀ ਲਾਹਨ ਤੇ ਤਾਂ ਪਿਛਲੀ ਵਾਰ ਪਾਈ ਨਾ ਤੇਰੇ, ਮੈਂ 2 ਲੱਖ ਦੀ ਕਰਦੇ, ਉਹ ਦੋ ਦੀ ਕਰਦੇ, ਠੀਕ ਆ। ਜਿੱਦਾਂ ਤੂੰ ਕਿਹਾ ਤਾਇਆ ਵੀ ਜਿਹੜੀਆਂ ਚੀਜ਼ਾਂ ਦੇ ਉੱਪਰ ਖਰਚਾ ਆਉਂਦਾ ਹੈ, ਜਿੱਦਾਂ ਬੱਸਾਂ ਦਾ ਹੋ ਗਿਆ, ਬਿਜਲੀ ਦਾ ਹੋ ਗਿਆ, ਵੀ ਉਹਨੂੰ ਫ੍ਰੀ ਕਿਉਂ ਦਿੰਦੇ ਆ? ਜਦ ਇੱਕ ਕਾਰ ਦੇ ਉੱਪਰ ਡੱਬਾ ਲਗਵਾਇਆ ਜਾ ਸਕਦਾ, ਉਹ ਨਹੀਂ ਦਿੱਤਾ ਜਾ ਸਕਦਾ, ਸਰਕਾਰ ਇਹ ਕੰਮ ਜ਼ਰੂਰ ਕਰੂ। ਤੂੰ ਡੱਬਾ ਦੇ, ਸਰਕਾਰ ਸੁਧਰੂ।
ਤੂੰ ਡੱਬਾ ਖਾ, ਸਰਕਾਰ ਨੇ ਸੁਧਰ ਜਾਣਾ। ਸਰਕਾਰ ਸਾਰੀਆਂ ਸਬਸਿਡੀਆਂ ਚੱਕ ਲਈ। ਹੁਣ ਤਾਂ ਤੈਨੂੰ ਨੂੰ ਸੋਚਣਾ ਵੀ ਮੈਂ ਡੱਬਾ ਦੇ ਦਿੱਤਾ, ਬੇਇੱਜ਼ਤੀ ਤਾਂ ਮੇਰੀ ਹੋ ਹੀ ਗਈ ਹੁਣ ਇਹਦਾ ਕੋਈ ਜਾਣਾ ਕੀ ਨਹੀਂ ਇਹ ਨਹੀਂ ਹੁਣ ਠੀਕ ਹੈ ਪਹਿਲਾਂ ਮੈਂ ਦੇਖਿਆ ਨਹੀਂ ਤਾਂ ਨਹੀਂ ਠੀਕ ਹੈ। ਮੈਂ ਤਾਂ ਸੋਚਿਆ ਸੀ ਵੀ ਅਗਲੀ ਵਾਰੀ ਮੈਂ ਲੈ ਕੇ ਜਾਊਂਗਾ, ਅੱਜ ਮੌਜੂਦ ਜਿਹੜੇ ਆ ਨਹੀਂ ਆ ਲੰਬੜਾ ਮੈਨੇਜਰ ਸਾਹਿਬ ਦੀ ਵੀ ਗੱਲ ਠੀਕ ਆ ਵੀ ਹੁਣ ਸਭ ਕੁਝ ਹੋ ਗਿਆ। ਹੁਣ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਦੇਖ ਲਿਆ ਵੀ ਜਿੰਨੇ ਕੁ ਲੋਕੀ ਟੁੱਟਣੇ ਸੀ ਉਹ ਤਾਂ ਗਏ ਟੁੱਟ। ਹਾਂ ਹੁਣ ਤੁਸੀਂ ਦੇਖੋ, ਆਪਾਂ ਐਗਜ਼ਾਮਪਲ ਆਪਣੇ ਗੁਆਂਢੀ ਮੁਲਕ ਤੋਂ ਦਿੰਦੇ ਆ, ਨੇਪਾਲ ਤੋਂ। ਹਾਂ ਆਇਆ ਅਜੇ ਮਹੀਨਾ ਹੋਇਆ ਬੰਦੇ ਨੂੰ ਬਣੇ ਨੂੰ, ਆਉਂਦੇ ਨੇ ਪਹਿਲਾਂ ਹੀ ਦੇਖੋ ਪਹਿਲੇ ਮਹੀਨੇ ਦੇ ਵਿੱਚ ਇਹ ਤਾਂ ਜਿੱਦਾਂ ਭਗਵੰਤ ਮਾਨ ਕਹਿੰਦਾ ਸੀ ਮੈਂ ਆਉਂਦੇ ਨੇ ਹਰਾ ਪੈਨ ਚਲਾਉਣਾ, ਆਹ ਚਲਾਉਣਾ, ਜਿਹਨੀ ਕੰਮ ਕਰਨੇ ਹੁੰਦੇ ਆ ਉਹ ਕਰ ਦਿੰਦੇ ਅਗਲੇ। ਆਉਂਦੇ ਨੇ ਕਹਿਤਾ ਵੀ ਕੋਈ ਵੀ ਸਰਕਾਰੀ ਅਫਸਰ, ਕੋਈ ਵੀ ਐਮਪੀ, ਕੋਈ ਵੀ ਐਮਐਲਏ, ਕੋਈ ਵੀ ਕੁਛ ਜਿਹੜਾ ਸਰਕਾਰ ਤੋਂ ਲੈ ਰਿਹਾ ਕੁਛ, ਉਹਦਾ ਨਿਆਣਾ ਪ੍ਰਾਈਵੇਟ ਸਕੂਲ ਨਹੀਂ ਪੜ੍ਹ ਸਕਦਾ, ਨਹੀਂ ਤਾਂ ਤੁਹਾਨੂੰ ਹਟਾਇਆ ਜਾਊਗਾ ਸਰਕਾਰ ਚੋਂ। ਨੌਂ ਸਕੂਲੇ ਪੜੋ ਨਾਰਮਲ ਸਕੂਲ ਤੋਂ। ਪਿਛਲੇ 20 ਜਾਂ 25 ਸਾਲ ਦੇ ਕੱਢ ਦਿੱਤੇ ਉਹਨੇ ਵੀ 20-25 ਸਾਲਾਂ ਦੇ ਵਿੱਚ ਕਿਹੜਾ ਬੰਦਾ ਰਿਟਾਇਰ ਹੋਇਆ ਉਹਦੀ ਪ੍ਰਾਪਰਟੀ ਸਾਰਿਆਂ ਦਾ ਚੈੱਕਅਪ, ਸਾਰਿਆਂ ਦਾ ਆਡਿਟ ਹੋਣਾ। ਬਿਲਕੁਲ ਠੀਕ ਹੈ ਕਿ ਪ੍ਰਾਈਮ ਮਿਨਿਸਟਰ ਬਣੇ ਉਹ ਵੀ ਪ੍ਰਾਈਮ ਮਿਨਿਸਟਰ ਬਣਿਆ, ਸਾਰਿਆਂ ਦਾ ਪਿਛਲਾ ਦੂਜਾ ਵੀ ਆਪਣਾ ਸਾਰੀ ਤਿਆਰੀ ਜਿਹੜੀ ਆ ਫੜ ਲਈ। ਇਹ ਜ਼ਿਆਦਾ ਨਹੀਂ ਕਰੀ ਜਾਂਦਾ। ਨਹੀਂ ਜ਼ਿਆਦਾ ਫਿਰ ਹੁਣ ਤੂੰ ਆਪਦੇ ਇਹ ਜ਼ਿਆਦਾ ਤਾਂ ਹੋਊਗਾ ਜਾਂ ਨਹੀਂ ਹੋਊਗਾ। ਮੈਨੂੰ ਐ ਲੱਗਾ ਵੀ ਇਹ ਸਾਲਾ ਸਾਡੀ ਢੇਰੀ ਤੋਂ ਲੱਗਦਾ, ਅੱਛਾ ਪਰ ਜਦੋਂ ਯਾਰਾ ਟੁੱਟ ਜੇ ਤੇ ਆ ਗਿਆ ਨਾ, ਇਹ ਸਾਡੀ ਢੇਰੀ ਤੋਂ ਨਹੀਂ ਹੋ ਸਕਦਾ ਇਹ। ਠੀਕ ਹੈ, ਅੱਛਾ ਨਾ ਨਹੀਂ ਜ਼ਿਆਦਾ ਕਰ ਜਾਣੀ ਇਹਦਾ ਮਤਲਬ ਕਹਿਣ ਦਾ ਇਹ ਸੀ ਵੀ ਅਸੀਂ ਸਿਰਫ ਆ ਪ੍ਰਚਾਰ ਕਰ ਦੀਦਾ, ਜਦੋਂ ਐਕਸ਼ਨ ਲੈਣਾ ਹੁੰਦਾ ਆਮ ਆਦਮੀ ਪਾਰਟੀ ਇੱਥੇ ਹੀ ਮਾਰ ਖਾ ਗਈ। ਹੁਣ ਤੁਸੀਂ ਦੇਖੋ ਇਹਨਾਂ ਨੇ ਪਹਿਲੇ ਇਹਦੇ ਮੈਨਾਂ ਇੱਕ ਕਿਸੇ ਬੰਦੇ ਨਾਲ ਗੱਲ ਹੁੰਦੀ, ਮੈਂ ਕਿਹਾ ਦੇਖੋ ਆਮ ਆਦਮੀ ਪਾਰਟੀ ਤੋਂ ਕੋਈ ਲੋਕਾਂ ਨੇ ਬਹੁਤੀਆਂ ਵੱਡੀਆਂ ਉਮੀਦਾਂ ਨਹੀਂ ਸੀ ਰੱਖੀਆਂ ਆ ਵੀ ਇਹ ਨਹੀਂ ਬਹੁਤ ਜੀ ਸਾਨੂੰ ਅਮੀਰ ਕਰ ਦੇਣਾ ਜਾਂ ਕਿੱਦਾਂ। ਉਹਨਾਂ ਦੀਆਂ 2-4 ਮੰਗਾਂ ਸੀ ਲਾਇਆ ਜਦੋਂ ਇਹ ਜਿੱਤੇ। ਇੱਕ ਤਾਂ ਬੇਅਦਬੀ ਵਾਲਾ ਮੁੱਦਾ ਸੀ, ਕਿੱਡਾ ਕਿ ਕਿਤੇ ਦੂਜਾ ਸੀ ਉਹ ਬੰਦੇ ਨੂੰ ਹੱਥ 'ਚ ਰੱਖਦੇ ਅੰਮ੍ਰਿਤਸਰ ਵਾਲੇ ਨੂੰ, ਹੱਥ 'ਚ ਰੱਖ ਕੇ ਤਾਂ ਉਹਦਾ ਕੁਛ ਨਾ ਕੁਛ ਕੱਢਦੇ ਪਹਿਲਾਂ ਹੀ। ਹੁਣ ਵੀ ਤਾਂ 3-4 ਸਾਲ ਬਾਅਦ ਕੱਢਿਆ, ਪਹਿਲਾਂ ਐਕਸ਼ਨ ਲੈਂਦੇ ਉੱਤੇ। ਦੂਜਾ ਨਸ਼ਾ ਸੀ, ਨਸ਼ੇ ਦੇ ਉੱਤੇ ਉੱਦਾਂ ਨਹੀਂ ਚਲਾਇਆ ਵੀ ਆ ਪਰ ਉਹ ਨੈਕਸਸ ਅਜੇ ਤੱਕ ਨਹੀਂ। ਇਹਦਾ ਮਤਲਬ ਕੀ ਆ, ਪ੍ਰੋਪਰ ਉਹਦੇ ਉੱਤੇ ਕੰਮੇ ਨਹੀਂ ਪਿਆ। ਦੂਜਾ ਤੀਜਾ ਸੀਗਾ ਵੀ ਵੀਆਈਪੀ ਕਲਚਰ ਖਤਮ ਕਰਨਾ, ਉਹ ਤਾਂ ਹੱਥ 'ਚ ਸੀ ਇਹਨਾਂ ਦੇ। ਚਲੋ ਬੇਅਦਬੀ ਵਾਲੇ ਦੇ ਵਿੱਚ ਵੀ ਰੱਖ ਲਓ, ਕਹਿੰਦੇ ਵੀ ਸਬੂਤਾਂ ਨਾਲ ਛੇੜਛਾੜ ਹੋ ਗਈ। ਨਸ਼ੇ ਵਿੱਚ ਵੀ ਰੱਖ ਲਓ ਵੀ ਇਹ ਇੰਨਾ ਡੂੰਘਾ ਕੰਮ ਹੋਇਆ ਵੀ ਕੁਛ ਰੱਖ ਲਿਆ। ਚਰ ਲੱਗਣਾ ਵੀਆਈਪੀ ਤਾਂ ਇਹਨਾਂ ਦੇ ਹੱਥ 'ਚ ਹੀ ਸੀ। ਵੀਆਈਪੀ ਅੱਜ ਵੀ ਤੁਸੀਂ ਦੇਖ ਲਓ ਵੀ ਇਹਨਾਂ ਦੇ ਆਖੇ ਜੀ ਪ੍ਰੋਟੋਕਾਲ ਬਣੇ ਹੋ ਆ, ਠੀਕ ਆ ਪ੍ਰੋਟੋਕਾਲ। ਫਿਰ ਪਹਿਲਿਆਂ ਨੂੰ ਕਿਉਂ ਭੰਡਦੇ ਰਿਹਾ ਤੁਸੀਂ? ਪ੍ਰੋਟੋਕਾਲ ਤਾਂ ਉਹਨਾਂ ਲਈ ਵੀ ਉਹੀ ਸੀ। ਹੁਣ ਇਹਨੇ ਕਹਿਦਾ ਜੀ ਉੱਪਰ ਰੈੱਡ ਲਾਈਟ ਜਿਹੜੀ ਲੱਗੀ ਹੁੰਦੀ ਆ ਵੀ ਬੱਤੀਆਂ ਵਾਲੀਆਂ ਕਾਰਾਂ ਆਪਾਂ ਬੰਦ ਕਰਨੀਆਂ। ਹੁਣ ਇਹਨਾਂ ਨੇ ਨਵੀਆਂ ਹੀ ਚਲਾ ਲਈਆਂ, ਤੁਸੀਂ ਦੇਖਿਆ ਹੋਣੀਆਂ 6-7 ਕਾਰਾਂ ਹੀ ਇੱਦਾਂ ਹੁੰਦੀਆਂ। ਉਹ ਉਦੋਂ ਪਤਾ ਕਿੱਥੇ ਜਾਗਦੀਆਂ ਆ ਕੇ ਜਦੋਂ ਟੋਲ ਦੇਣਾ ਹੁੰਦਾ, ਟੋਲ ਇੱਧਰ ਦੀ ਪਾਸੇ ਦੀ ਲੰਘ ਜਾਂਦੀਆਂ, ਉਹ ਵੀ ਅੰਦਰ ਜਿਹਨ ਲਾਈਆਂ ਆ, ਅੰਦਰ ਜਾਣ ਲੱਗ ਜਾ, ਉਹ ਵੱਜਣਾ ਪਤਿਆ ਤੇ ਆ ਕੇ ਉਹਦੇ ਪਤਾ ਲੱਗਦਾ 2-3 ਜਿਹੜੀਆਂ ਤੁਸੀਂ ਗੱਡੀਆਂ ਦਿੱਤੀਆਂ ਆ ਸਰਕਾਰੀ, ਮਹਿੰਗੀਆਂ ਤੋਂ ਮਹਿੰਗੀਆਂ ਤੁਸੀਂ ਗੱਡੀਆਂ ਰੱਖੀਆਂ। ਤੁਸੀਂ ਆਪ ਇਹ ਸਿੰਪਲੀਸਿਟੀ ਬਣ ਕੇ, ਇੱਕ ਇੱਥੇ ਦਾ ਵਿਧਾਇਕ ਹੁੰਦਾ ਸੀ ਉਹ ਸਾਈਕਲ ਤੇ ਪਹਿਲੇ ਦਿਨ ਕਹਿੰਦਾ ਮੈਂ 100 ਚੱਕਣ ਜਾਣਾ ਸਾਈਕਲ ਦੇ ਉੱਤੇ। ਆਹੋ ਤਾਂ ਮਗਰ ਮਰਸੀਡੀਆਂ ਚਲਾਉਂਦੇ ਫੇ। ਹੁਣ ਕਿੱਥੇ ਆ ਤੁਸੀਂ? ਲੋਕਾਂ ਨੂੰ ਇਸ ਗੱਲ ਦਾ ਨਹੀਂ ਹੈਗਾ ਕਿ ਨਾ ਲੋਕੀ ਅੱਜ ਵੀ ਲੋਕਾਂ ਨੂੰ ਪਤਾ ਆ ਵੀ ਅਸੀਂ ਹੈਗੇ ਘਾਹੀ ਦੇ ਪੁੱਤ, ਅਸੀਂ ਘਾਹ ਖੋਤ ਕੇ ਹੀ ਰੋਟੀ ਖਾਣੀ। ਕਰਪਸ਼ਨ ਦੇ ਮਸਲੇ 'ਚ ਵੀ ਠੀਕ ਹੈ ਜੀ। ਕੁਛ ਨਹੀਂ ਕਰ ਸਕਦੇ। ਇਹਨਾਂ ਨੂੰ ਲੋਕਾਂ ਦੀ ਗੁੱਡਵਿਲ ਬਹੁਤ ਸੀ ਇਹਨਾਂ ਕੋਲ। ਹਾਂ ਇਹ ਥੋੜਾ ਜਿਹਾ ਨਾ ਸਹੀ ਚੱਲਦੇ ਇਹਨਾਂ ਦੀ ਸਰਕਾਰ ਇੱਕ ਆਪਣੇ ਵਾਰੀ control 2-3 ਵਾਰੀ ਆ ਸਕਦੀ ਪਰ ਨਹੀਂ ਹੈਗੇ, ਇਹ ਕੋਈ ਫਰਕ ਨਹੀਂ ਪਿਆ, ਕੁਛ ਨਹੀਂ ਫਰਕ ਪਿਆ। ਜਿੱਦਾਂ ਅੱਗੇ ਚੱਲਦਾ ਸੀ ਕੰਮ ਉੱਦਾਂ ਹੀ ਚੱਲਦਾ, ਕੋਈ ਲੁਕੋ ਕੇ ਚੱਲ ਜਾਂਦਾ, ਸਾਰੇ ਆਮੋ ਸਾਹਮਣੇ ਸਭ ਕੁਝ ਲਈ ਜਾਂਦੇ ਆ। ਨਹੀਂ ਲੰਬੜਾਂ ਦੇ ਕੰਮਾਂ 'ਚ ਬਹੁਤ ਸੁਧਾਰ ਹੋਇਆ। ਲੰਬੜ ਹਜੇ ਕੋਈ ਇਹਨਾਂ ਦੇ ਆਪਣੇ ਬੰਦਿਆਂ ਦੇ ਕੇਸ ਕਿੰਨੇ ਆਉਂਦੇ ਵੀ ਸਾਡੇ ਕੋਲ ਕਰਪਸ਼ਨ ਦੇ ਪੈਸੇ ਮੰਗਣ ਦੇ। ਉਹ ਜਿਹੜਾ ਅਫਜ਼ਲ ਜਿਹੜਾ ਮਜੀਠੀਏ ਨੇ ਪੇਸ਼ ਕੀਤਾ ਬੰਦਾ, ਉਹ ਕੀ ਅਫਜ਼ਲ ਹੈਗਾ ਨਾ ਉਹਦਾ ਮੁੰਡੇ ਦਾ, ਉਹ ਕੋਲ ਉੱਥੋਂ ਜ਼ਮੀਨ ਲੈਣ ਦੇ ਕਿੰਨੇ ਪੈਸੇ ਉਗਰਾਏ, ਉਹਨੂੰ ਹੁਣ ਧਮਕੀਆਂ ਦੇਣ ਦੇ ਕੁਛ ਇਦਾਂ ਦਾ ਨੂੰ ਕੀ ਦੱਸਿਆ। ਮੈਂ ਤਾਂ ਲੰਬੜਾ ਹੋਰ ਵਰਕਰ ਆ ਉਹ ਜਿਹੜਾ ਬਣਾਉਂਦਾ ਪਤਾ ਨਹੀਂ ਕੀ ਛੋਟੇ ਵੇਖਣ ਦਾ ਸਮਾਨ, ਉਹਦੇ ਕੋਲ ਵੀ ਉਹ 2000 ਰੁਪਇਆ ਮੰਗਿਆ। ਕੀ ਇਹ ਕਰਨ ਦੇ ਲੋਕਾਂ ਨੂੰ ਆਏ ਕੀ ਕਹਿ ਕੇ ਦੇ ਕਾਰਨ ਕੀ ਹੈ? ਫਰੋਤੀਆਂ ਲੋੜੇ ਦੇ ਚੱਕੀ ਜਾਂਦੇ ਆ। ਮੈਂ ਸ਼ੌਪਾਂ ਗਿਆ ਆਪਣੇ ਨਕੋਦਰ 2-3 ਕੋਲ, ਉਹ ਸਾਰੇ ਡਰਦੇ ਆ, ਨਿਆਣੇ ਨੂੰ ਆਪਣੇ ਸਾਰੇ ਜਿੰਨੇ ਪਿਛਲੇ ਬਾਹਰ ਭੇਜ ਦਿੱਤੇ ਆ। ਉਹ ਕਹਿੰਦੇ ਸਰ ਫੋਨ ਆ ਜਾਂਦਾ ਵੀ ਇੰਨੇ ਲੱਖ ਇੰਨੇ ਰੁਪਏ ਦੇ ਜਾਓ, ਪਲੀਜ਼ ਕਰਦੀ ਕੁਛ ਨਹੀਂ। ਉਹ ਇਹ ਸਰਕਾਰ ਲਾ ਦੇਣੀ ਆ ਜੀ, ਅੱਜ ਕੀ ਆਪਾਂ ਲਾ ਦੇਣੀ ਆ।